अस्सलाम वालेकुम नाजरीन, प्रोग्राम ਅੱਜ ਦੀ ਗੱਲ ਨਾਲ ਮੈਂ ਹਾਂ ਤੁਹਾਡਾ ਮੇਜ਼ਬਾਨ ਸ਼ਾਹਿਦ ਸਕਨੈਨ ਲੱਕ। ਪਾਕਿਸਤਾਨ ਨੂੰ ਦਹਿਸ਼ਤਗਰਦੀ ਦੇ ਇੱਕ ਬਹੁਤ ਹੀ ਵੱਡੇ ਚੈਲੰਜ ਦਾ ਸਾਹਮਣਾ ਹੈ ਤੇ ਇਸ ਮਾਮਲੇ ਦੇ ਉੱਤੇ ਮੁxtਲਿਫ ਫੋਰਮਸ ਤੇ, ਚਾਹੇ ਉਹ ਨੈਸ਼ਨਲ ਹੋਣ ਚਾਹੇ ਉਹ ਇੰਟਰਨੈਸ਼ਨਲ ਫੋਰਮਸ ਹੋਣ, ਉਹਨਾਂ ਦੇ ਉੱਤੇ ਜਿਹੜਾ ਹੈ ਉਹ ਸਾਡੀ ਜਿਤਨੀ ਵੀ ਚਾਹੇ ਅਸਕਰੀ ਕਿਆਦਤ ਹੈ, ਸਿਆਸੀ ਕਿਆਦਤ ਹੈ, ਉਹ ਮੁxtਲਿਫ ਫੋਰਮਸ ਤੇ ਇਹਦੇ ਹਵਾਲੇ ਨਾਲ ਗੱਲ ਵੀ ਕਰਦੀ ਰਹਿੰਦੀ ਹੈ ਤੇ ਜਿੰਨੇ ਵੀ ਸਬੂਤ ਜਿਹੜੇ ਪਾਕਿਸਤਾਨ ਵਿੱਚ ਦਹਿਸ਼ਤਗਰਦੀ ਹੋ ਰਹੀ ਹੈ ਤੇ ਉਹਦੇ ਵਿੱਚ ਜਿਹੜੇ ਵੀ ਮਮਾਲਿਕ ਇਨਵੋਲਵ ਨੇ, ਚਾਹੇ ਉਹ ਡਾਇਰੈਕਟਲੀ ਇਨਵੋਲਵ ਨੇ ਜਾਂ ਪ੍ਰੋਕਸੀ ਦੇ ਤੌਰ ਤੇ ਇਨਵੋਲਵ ਨੇ, ਉਹਦੇ ਸਬੂਤ ਮੁxtਲਿਫ ਫੋਰਮਸ ਤੇ ਅਕਵਾਮ ਮੁਤਹਿਦਾ ਮੁxtਲਿਫ ਫੋਰਮਸ ਦੇ ਉੱਤੇ ਜਿਹੜਾ ਉਹ ਪਾਕਿਸਤਾਨ ਜਿਹੜਾ ਉਹ ਪੇਸ਼ ਕਰਦਾ ਵੀ ਰਿਹਾ ਤੇ ਕਰ ਵੀ ਰਿਹਾ ਤੇ ਅੱਗੇ ਵੀ ਕਰਦਾ ਰਹੇਗਾ। ਇਹ ਜਿਹੜਾ ਚੈਲੰਜ ਹੈ ਦਹਿਸ਼ਤਗਰਦੀ ਦਾ, ਇਹਦੇ ਵਿੱਚ ਸਾਡੇ ਕਈ ਲੱਖਾਂ ਦੀ ਤਾਦਾਦ ਵਿੱਚ ਸਿਵਿਲੀਅਨਸ, ਜਿਹੜੀ ਸਾਡੇ ਫੌਜ ਦੇ ਜਵਾਨ ਨੇ, ਜਿਹੜੇ ਪੁਲਿਸ ਦੇ ਜਵਾਨ ਨੇ, ਜਿਤਨੇ ਵੀ ਲਾਅ ਇਨਫੋਰਸਮੈਂਟ ਏਜੰਸੀਜ਼ ਦੇ ਜਵਾਨ ਨੇ, ਉਹਨਾਂ ਨੇ ਜਿਹੜਾ ਹੈ ਇਹਦੇ ਵਿੱਚ ਆਪਣੀ ਜਾਨਾਂ ਕੁਰਬਾਨ ਕੀਤੀਆਂ ਨੇ ਤੇ ਜਿਹੜਾ ਹੈ ਉਹ ਪਾਕਿਸਤਾਨ ਦੀ ਹਿਫਾਜ਼ਤ ਕੀਤੀ ਹੈ। ਗੁਜ਼ਸ਼ਤਾ ਰੋਜ਼ ਜਿਹੜਾ ਹੈ ਉਹ ਵਜ਼ੀਰ ਆਜ਼ਮ ਸ਼ਹਿਬਾਜ਼ ਸ਼ਰੀਫ ਸਾਹਿਬ ਨੇ ਜਿਹੜਾ ਹੈ ਉਹ ਕੌਮੀ ਵਰਕਸ਼ਾਪ ਵਿੱਚ ਜਿਹੜਾ ਹੈ ਖੈਬਰ ਪਖਤੂਨਖਵਾ ਦੇ ਨਾਲ ਤਾਲੁਕ ਰੱਖਣ ਵਾਲੇ ਲੋਕਾਂ ਨਾਲ ਗੱਲਬਾਤ ਕੀਤੀ ਹੈ ਤੇ ਉਹਨਾਂ ਜਿਹੜਾ ਹੈ ਇਸ ਹਵਾਲੇ ਨਾਲ ਗੱਲ ਕਰਦੇ ਹੋਏ ਸਪੈਸ਼ਲੀ ਅਫਗਾਨਿਸਤਾਨ ਦਾ ਜ਼ਿਕਰ ਕੀਤਾ ਹੈ। ਉਹਨਾਂ ਦਾ ਇਹ ਕਹਿਣਾ ਸੀ ਕਿ ਜੀ ਅਫਗਾਨ ਅਬੂਰੀ ਹਕੂਮਤ ਨਾਲ ਦੋਹਾ ਤੇ ਚੀਨ ਵਿੱਚ ਵੀ ਅਸੀਂ ਗੱਲਬਾਤ ਕੀਤੀ, ਪਰ ਪਾਕਿਸਤਾਨ ਦੇ ਜਿਹੜੇ ਤਹਫੁਜ਼ਾਤ ਨੇ ਕਿ ਜਿਹੜੀ ਅਫਗਾਨ ਸਰਜ਼ਮੀਨ ਹੈ ਉਹ ਪਾਕਿਸਤਾਨ ਦੇ ਖਿਲਾਫ ਵੀ ਇਸਤੇਮਾਲ ਹੋ ਰਹੀ ਹੈ ਤੇ ਅਫਗਾਨਿਸਤਾਨ ਜਿਹੜਾ ਹੈ ਉਹ ਪ੍ਰੋਕਸੀ ਦੇ ਤੌਰ ਤੇ ਇਸਤੇਮਾਲ ਹੋ ਰਿਹਾ ਹੈ। ਜਿੰਨੇ ਵੀ ਇੱਥੇ ਹਮਲੇ ਹੁੰਦੇ ਨੇ ਉਹਦੇ ਵਿੱਚ ਜਿਹੜੇ ਵੀ ਦਹਿਸ਼ਤਗਰਦ ਪਕੜੇ ਜਾਂਦੇ ਨੇ ਜਾਂ ਮਾਰੇ ਜਾਂਦੇ ਨੇ ਉਹ ਇੱਕ ਤੇ ਅਫਗਾਨੀ ਨੈਸ਼ਨਲ ਹੁੰਦੇ ਨੇ, ਦੂਜਾ ਜਿਹੜਾ ਅਸਲਾ ਹੁੰਦਾ ਹੈ ਉਹ ਵੀ ਉਹੀ ਹੁੰਦਾ ਹੈ ਜਿਹੜਾ ਅਫਗਾਨਿਸਤਾਨ ਵਿੱਚ ਮੌਜੂਦ ਹੈ, ਜਿਹੜਾ ਕਿ ਅਮਰੀਕਾ ਛੋੜ ਕੇ ਗਿਆ ਸੀ ਤੇ ਉਹ ਫਿਰ ਪਾਕਿਸਤਾਨ ਦੇ ਖਿਲਾਫ ਇਸਤੇਮਾਲ ਹੋਇਆ। ਵਜ਼ੀਰ ਆਜ਼ਮ ਸਾਹਿਬ ਨੇ ਫਰਮਾਇਆ ਕਿ ਜੀ ਸਾਡੇ ਜਿਹੜੇ ਤਹਫੁਜ਼ਾਤ ਨੇ ਉਹਨਾਂ ਨੂੰ ਅਫਗਾਨਿਸਤਾਨ ਜਿਹੜਾ ਹੈ ਉਹ ਸੰਜੀਦਗੀ ਨਾਲ ਨਹੀਂ ਲੈ ਰਿਹਾ ਤੇ ਅਫਗਾਨ ਸਰਜ਼ਮੀਨ ਤੋਂ ਪਾਕਿਸਤਾਨ ਦੇ ਖਿਲਾਫ ਦਹਿਸ਼ਤਗਰਦੀ ਹੁਣ ਵੀ ਜਾਰੀ ਹੈ, ਜਿਸ ਉੱਤੇ ਪਾਕਿਸਤਾਨ ਨੂੰ ਸਖਤ ਫੈਸਲੇ ਕਰਨੇ ਪਏ ਨੇ ਤੇ ਹੁਣ ਫੈਸਲਾ ਅਫਗਾਨ ਅਬੂਰੀ ਹਕੂਮਤ ਨੂੰ ਕਰਨਾ ਹੈ ਕਿ ਉਹ ਪੁਰ ਅਮਨ ਹਮਸਾਏ ਵਾਂਗ ਸਾਡੇ ਨਾਲ ਰਹਿਣਾ ਚਾਹੁੰਦਾ ਹੈ ਜਾਂ ਨਹੀਂ। ਵਜ਼ੀਰ ਆਜ਼ਮ ਸਾਹਿਬ ਨੇ ਇਹ ਗੁਫ਼ਤਗੂ ਕੀਤੀ। ਉਹਦੇ ਇਲਾਵਾ ਜਿਹੜੇ ਸਾਡੇ ਫੀਲਡ ਮਾਰਸ਼ਲ ਸੈयद ਆਸਿਮ ਮੁਨੀਰ ਸਾਹਿਬ, ਚੀਫ ਆਫ ਆਰਮੀ ਸਟਾਫ ਐਂਡ ਡਿਫੈਂਸ ਫੋਰਸਿਸ ਨੇ, ਉਹਨਾਂ ਨੇ ਵੀ ਕੱਲ੍ਹ ਜਿਹੜਾ ਹੈ ਉਹ ਇੱਥੇ ਇਸਲਾਮਾਬਾਦ ਵਿੱਚ ਨੈਸ਼ਨਲ ਪੁਲਿਸ ਅਕੈਡਮੀ ਦਾ ਦੌਰਾ ਕੀਤਾ, ਜਿੱਥੇ ਜਿਹੜਾ ਹੈ ਉਹਨਾਂ ਨੇ ਗੁਫ਼ਤਗੂ ਕੀਤੀ ਜਿਹੜੇ ਪੁਲਿਸ ਦੇ ਅਫਸਰਾਨ ਸਨ, ਨੌਜਵਾਨ ਸਨ ਉਹਨਾਂ ਨਾਲ, ਤੇ ਉੱਥੇ ਵੀ ਇਹ ਗੱਲ ਹੀ ਜਿਹੜਾ ਹੈ ਉਹ ਡਿਸਕਸ ਕੀਤੀ ਗਈ। ISPR ਦੇ ਮੁਤਾਬਿਕ ਇਹ ਦੱਸਿਆ ਗਿਆ ਕਿ ਜਨਾਬ ਉੱਥੇ ਮੁਲਾਕਾਤ ਕੀਤੀ ਗਈ ਅਫਸਰਾਨ ਨਾਲ ਤੇ ਉਸ ਮੌਕੇ ਦੇ ਉੱਤੇ ਜਿਹੜਾ ਹੈ ਵਫਾਕੀ ਵਜ਼ੀਰ ਦਾਖਲਾ ਤੇ ਵਜ਼ੀਰ ਮਮਲਕਤ ਬਰਾਏ ਦਾਖਲਾ ਵੀ ਮੌਜੂਦ ਸਨ। ISPR ਨੇ ਦੱਸਿਆ ਕਿ ਜੀ ਉੱਥੇ ਪੁਰਤਬਾਕ ਇਸਤਕਬਾਲ ਕੀਤਾ ਗਿਆ ਤੇ ਇੱਕ ਚਾਕੋ ਚੌਬੰਦ ਦਸਤੇ ਨੇ ਜਿਹੜਾ ਹੈ ਉਹ ਗਾਰਡ ਆਫ ਆਨਰ ਪੇਸ਼ ਕੀਤਾ। ਫੀਲਡ ਮਾਰਸ਼ਲ ਸਾਹਿਬ ਨੇ ਜਿਹੜਾ ਹੈ ਉਹ ਪੁਲਿਸ ਸ਼ੋਹਦਾ ਦੀ ਯਾਦਗਾਰ ਦੇ ਉੱਤੇ ਜਿਹੜਾ ਹੈ ਉਹ ਫੁੱਲਾਂ ਦੀ ਚਾਦਰ ਚੜਾਈ, ਫਾਤਿਹ ਖਾਨੀ ਕੀਤੀ ਤੇ ਅਮਨ ਅਮਾਨ ਦੇ ਕਿਆਮ, ਕਾਨੂੰਨ ਦੀ ਬਾਲਾਦਸਤੀ ਤੇ ਅਵਾਮ ਦੀ ਹਿਫਾਜ਼ਤ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਪੁਲਿਸ ਸ਼ੋਹਦਾ ਨੂੰ ਵੀ ਖਰਾਜ ਅਕੀਦਤ ਪੇਸ਼ ਕੀਤਾ। ਇਹਦੇ ਵਿੱਚ ਕੋਈ ਸ਼ੱਕ ਨਹੀਂ, ਇੱਕ ਪਾਸੇ ਸਾਡੇ ਅਸਕਰੀ ਇਦਾਰੇ ਨੇ, ਦੂਜੇ ਪਾਸੇ ਜਿਹੜੀ ਪੁਲਿਸ ਵੀ ਹੈ ਉਹ ਵੀ ਜਿਹੜਾ ਹੈ ਉਹ ਵੀ ਫਰੰਟ ਲਾਈਨ ਤੇ ਹੁੰਦੀ ਹੈ। ਕਦੇ ਵੀ ਕੋਈ ਦਹਿਸ਼ਤਗਰਦ ਆਉਂਦਾ, ਅਗਰ ਉਹ ਚੈੱਕ ਪੋਸਟ 'ਤੇ ਆਉਂਦਾ, ਕਿਸੇ ਵੀ ਚੈੱਕ ਪੋਸਟ 'ਤੇ ਖੁਦਾ ਨਾ ਖਾਸਤਾ ਕੋਈ ਇਸ ਤਰ੍ਹਾਂ ਦਾ ਵਾਕਿਆ ਹੁੰਦਾ ਤੇ ਉਹਦੇ ਜਿਹੜੇ ਚੈੱਕ ਕਰ ਰਹੇ ਹੁੰਦੇ ਨੇ ਸਾਡੇ ਪੁਲਿਸ ਦੇ ਜਵਾਨ ਹੁੰਦੇ ਨੇ। ਇਸ ਵਾਸਤੇ ਪੁਲਿਸ ਵੀ ਇੱਕ ਬਹੁਤ ਅਹਿਮ ਕਿਰਦਾਰ ਅਦਾ ਕਰ ਰਹੀ ਹੈ ਦਹਿਸ਼ਤਗਰਦੀ ਦੇ ਖਿਲਾਫ ਜੰਗ ਵਿੱਚ। ਬਹਰਹਾਲ ਜੀ ਇਹਦੇ ਵਿੱਚ ਫੀਲਡ ਮਾਰਸ਼ਲ ਨੇ ਉੱਥੇ ਜਿਹੜਾ ਹੈ ਉਹ ਗੱਲਬਾਤ ਕਰਦੇ ਹੋਏ ISPR ਦੇ ਮੁਤਾਬਿਕ ਇਹ ਕਿਹਾ ਕਿ ਜੀ ਪੁਲਿਸ ਸ਼ਹਿਰੀਆਂ ਦੀ ਜਾਨ, ਮਾਲ ਤੇ ਇੱਜ਼ਤ ਦੀ ਹਿਫਾਜ਼ਤ ਵਿੱਚ ਪਹਿਲੀ ਦਿਫਾਈ ਲਾਈਨ ਹੈ। ਉਹਨਾਂ ਜਿਹੜਾ ਹੈ ਇਦਾਰਾ ਜਾਤੀ ਤਾਵਨ ਵਿੱਚ ਜਿੱਦਤ, ਪੁਲਿਸਿੰਗ ਦੇ ਤਰੀਕਾਕਾਰ ਤੇ ਅਵਾਮੀ ਇਤਮਾਦ ਦੇ ਫਰੋਗ ਦੀ ਅਹਿਮੀਅਤ ਦੇ ਉੱਤੇ ਜ਼ੋਰ ਦਿੱਤਾ। ਇਹ ਜਿਹੜਾ ਪੁਲਿਸ ਦਾ ਕਿਰਦਾਰ ਹੈ ਅਫਗਾਨਿਸਤਾਨ ਦੀ ਜਿਹੜੀ ਇੱਕ ਉਹ ਸੂਰਤ ਹਾਲ ਹੈ ਕਿ ਜਿਹੜੇ ਸਾਡੇ ਅਫਗਾਨਿਸਤਾਨ ਨਾਲ ਤਾਲੁਕਾਤ ਨੇ ਉਹ ਜਿਹੜਾ ਹੈ ਉਹ ਹੁਣ ਖਰਾਬ ਹੋ ਚੁੱਕੇ ਨੇ। ਅਫਗਾਨਿਸਤਾਨ ਸਾਡੀ ਜਿਹੜੇ ਤਹਫੁਜ਼ਾਤ ਨੇ ਉਹ ਦੂਰ ਨਹੀਂ ਕਰ ਰਿਹਾ। ਇਹ ਤੁਹਾਨੂੰ ਪਤਾ ਹੈ ਕਿ ਅਸੀਂ ਬਾਰਡਰ ਵੀ ਬੰਦ ਕੀਤੀ ਹੋਈ ਹੈ ਤੇ ਜਿਹੜਾ ਇਹ ਜਿਹੜੇ ਹਾਲਾਤ ਕਸ਼ੀਦਾ ਨੇ ਇਹਨੂੰ ਤਕਰੀਬਨ 100 ਦੇ ਕਰੀਬ ਜਿਹੜਾ ਦਿਨ ਹੋ ਗਏ ਨੇ। ਦੱਸਿਆ ਜਾ ਰਿਹਾ ਕਿ ਬਾਰਡਰ ਦੀ ਬੰਦਿਸ਼ ਦੀ ਵਜ੍ਹਾ ਤੋਂ ਦੋਵਾਂ ਮੁਲਕਾਂ ਨੂੰ ਤਕਰੀਬਨ 250 ਅਰਬ ਡਾਲਰ ਦੇ ਕਰੀਬ ਦਾ ਨੁਕਸਾਨ ਹੋ ਚੁੱਕਿਆ ਤੇ ਉਹਦੇ ਇਲਾਵਾ ਜਿਹੜਾ ਹੈ ਅਫਗਾਨਿਸਤਾਨ ਦੇ ਅੰਦਰ ਵੀ ਹੁਣ ਬਾਕਾਇਦਾ ਤੌਰ ਤੇ ਪਹਿਲੇ ਤਾਂ ਅਫਗਾਨਿਸਤਾਨ ਇਨਵਾਲਵ ਹੈ ਨਾ ਕਿ ਜਿਹੜੇ ਪੜੋਸੀ ਮਮਾਲਿਕ ਨੇ ਉਹਨਾਂ ਦੇ ਵਿੱਚ ਹਮਲੇ ਹੁੰਦੇ ਨੇ, ਉਹਦੇ ਵਿੱਚ ਲੋਕ ਮਰਦੇ ਨੇ ਤੇ ਅਫਗਾਨੀ ਨਿਕਲਦੇ ਨੇ, ਨਾ ਸਿਰਫ ਪਾਕਿਸਤਾਨ ਵਿੱਚ ਬਲਕਿ ਆਸ-ਪਾਸ ਦੇ ਮਮਾਲਿਕ ਵਿੱਚ, ਤਾਜਿਕਸਤਾਨ ਵਿੱਚ ਵੀ, ਦੂਜੇ ਮਮਾਲਿਕ ਵਿੱਚ। ਤੇ ਹੁਣ ਜਿਹੜੀ ਅਫਗਾਨਿਸਤਾਨ ਹੈ ਉਹਦੇ ਅੰਦਰ ਵੀ ਜਿਹੜਾ ਹੈ ਉਹ 2 ਦਿਨ ਪਹਿਲੇ ਕਾਬੁਲ ਵਿੱਚ ਜਿਹੜਾ ਹੈ ਉਹ ਇੱਕ ਹਮਲਾ ਹੋਇਆ, ਉਹਦੇ ਵਿੱਚ ਇੱਕ ਚੀਨੀ ਸ਼ਹਿਰੀ ਵੀ ਮਾਰਿਆ ਗਿਆ ਤੇ 7 ਲੋਕ ਜਿਹੜਾ ਉਹਦੇ ਵਿੱਚ ਮਾਰੇ ਗਏ। ਤੇ ਇਹ ਦਹਿਸ਼ਤਗਰਦੀ ਜਿਹੜੀ ਹੈ ਉਹ ਮੁਲਕ ਤੋਂ ਬਾਹਰ ਵੀ ਹੈ ਤੇ ਅਫਗਾਨਿਸਤਾਨ ਦੇ ਅੰਦਰ ਵੀ ਮੌਜੂਦ ਹੈ ਤੇ ਇਹ ਵੀ ਇੱਕ ਸੂਰਤ ਹਾਲ ਹੈ ਜਿਹਦੇ ਉੱਤੇ ਜਿਹੜਾ ਅੱਜ ਦੇ ਪ੍ਰੋਗਰਾਮ ਵਿੱਚ ਗੱਲ ਕਰਾਂਗੇ। ਇੱਕ ਤੇ ਪੁਲਿਸ ਦੀ
ਜਿਹੜੀ ਕਿਰਦਾਰ ਹੈ ਉਹਦੇ ਇਲਾਵਾ ਅਫਗਾਨਿਸਤਾਨ ਜਿਹੜਾ ਉਹਦੇ ਨਾਲ ਜਿਹੜੇ ਸਾਡੇ ਮਾਮਲਾਤ ਨੇ ਤੇ ਇਸ ਸਾਰੇ ਮਾਮਲੇ ਤੇ ਗੱਲ ਕਰਨ ਵਾਸਤੇ ਮੇਰੇ ਨਾਲ ਮੌਜੂਦ ਨੇ ਬ੍ਰਿਗੇਡੀਅਰ ਰਿਟਾਇਰਡ ਗਜ਼ਨਫਰ ਅਲੀ ਸਾਹਿਬ। ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਸਰ, ਇੱਕ ਤੇ ਵੈਲਕਮ ਪ੍ਰੋਗਰਾਮ ਵਿੱਚ ਤੁਸੀਂ ਟਾਈਮ ਦਿੱਤਾ, ਬਹੁਤ ਬਹੁਤ ਸ਼ੁਕਰੀਆ। ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਇਹ ਜਿਹੜੀ ਸਾਡੀ ਅਫਗਾਨਿਸਤਾਨ ਨਾਲ ਸੂਰਤ ਹਾਲ ਮੌਜੂਦਾ ਚੱਲ ਰਹੀ ਹੈ, ਬਾਰਡਰ ਵੀ ਬੰਦ ਹੈ, ਅਫਗਾਨਿਸਤਾਨ ਬਾਜ਼ ਨਹੀਂ ਆ ਰਿਹਾ, ਅਸੀਂ ਉਹਨੂੰ ਸਮਝਾ ਰਹੇ ਹਾਂ ਕਿ ਯਾਰ ਤੂੰ ਸਾਡਾ ਪੜੋਸੀ ਹੈ, ਅਗਰ ਪੜੋਸੀ ਦੇ ਤੌਰ 'ਤੇ ਰਹਿਣਾ, ਵਜ਼ੀਰ ਆਜ਼ਮ ਸਾਹਿਬ ਵੀ ਕਹਿ ਰਹੇ ਸਨ ਕਿ ਫਿਰ ਜਿਹੜਾ ਤੈਨੂੰ ਕੋਈ ਆਪਣੇ ਜਿਹੜਾ ਉਹ ਗਰੇਬਾਨ ਵਿੱਚ ਵੇਖਣਾ ਪਵੇਗਾ। ਤੇ ਇਹ ਅਫਗਾਨਿਸਤਾਨ ਦੇ ਨਾਲ ਜਿਹੜੇ ਸਾਡੇ ਤਾਲੁਕਾਤ ਹਨ, ਇਹਨਾਂ ਦੇ ਹਵਾਲੇ ਨਾਲ ਸਾਡਾ ਜਿਹੜਾ ਮੁਸਤਕਬਲ ਹੈ ਉਹ ਕੀ ਨਜ਼ਰ ਆ ਰਿਹਾ ਤੁਹਾਨੂੰ? ਦੇਖੋ, ਤੁਸੀਂ ਜਦ ਕਿਸੇ ਕੋਲੋਂ ਸਵਾਲ ਪੁੱਛਦੇ ਹੋ ਤਾਂ ਜਵਾਬ ਦਿੰਦਾ। ਹੁਣ ਅਸੀਂ ਸਵਾਲ ਕਿਹਾ ਕਿ ਤੁਸੀਂ ਸਾਡੇ ਨਾਲ ਹੋ ਜਾਂ ਨਹੀਂ, ਤਾਂ ਉਹਨੇ ਜਵਾਬ ਤੇ ਦੇ ਦਿੱਤਾ ਨਾ। ਉਹਨੇ ਇੱਕ ਦਫਾ ਜਵਾਬ ਨਹੀਂ ਦਿੱਤਾ, ਉਹਨੇ 4 ਦਫਾ ਜਵਾਬ ਦਿੱਤਾ ਕਿ ਅਸੀਂ ਤੁਹਾਡੇ ਨਾਲ ਨਹੀਂ ਹੈਗੇ ਜੀ, ਅਸੀਂ ਇੰਡੀਆ ਦੇ ਨਾਲ ਲੱਗੇ ਹਾਂ, ਅਸੀਂ ਇਜ਼ਰਾਈਲ ਦੇ ਨਾਲ ਲੱਗੇ ਹਾਂ। ਦੇ ਵੈਂਟ ਟੂ ਇੰਡੀਆ। ਮੈਨੂੰ ਕੋਈ ਇਸ ਦੇ ਉੱਤੇ ਐਪਰੀਹੈਂਸ਼ਨ ਨਹੀਂ ਕਿ ਵਾਈ ਡਿਡ ਦੇ ਗੋ ਟੂ ਇੰਡੀਆ। ਠੀਕ ਹੈ, ਹਰ ਮੁਲਕ ਦਾ ਆਪਣਾ ਕੰਮ ਹੁੰਦਾ ਹੈ, ਆਪਣੇ ਪਾਲਿਸੀਜ਼ ਹੁੰਦੀਆਂ ਕਰਨ, ਲੇਕਿਨ ਪਾਕਿਸਤਾਨ ਨੇ ਅਫਗਾਨਿਸਤਾਨ ਦੇ ਅੰਦਰ ਉੱਤੇ ਆਸਾਨ ਬੜਾ ਕੀਤਾ। ਉਹ ਜ਼ਰੂਰ ਜਾਣ ਇੰਡੀਆ, ਪਰ ਇੰਡੀਆ ਦੇ ਤਾਲੁਕਾਤ ਓਨਲੀ ਅਫਗਾਨ ਇੰਡੀਆ ਦੇ ਤਾਲੁਕਾਤ ਦੀ ਹੈਸੀਅਤ ਦੇ ਨਾਲ ਹੋਣੇ ਚਾਹੀਦੇ। ਦੇ ਸ਼ੁੱਡ ਨਾਟ ਬੀ ਫॉर ਐਂਟੀ ਪਾਕਿਸਤਾਨ ਐਕਟੀਵਿਟੀ। ਹੁਣ ਜਿਹੜੇ ਅਫਗਾਨਿਸਤਾਨ ਦੇ ਤਾਲੁਕਾਤ ਨੇ ਉਹਨਾਂ ਦਾ ਮਕਸਦ ਹੈ ਪਾਕਿਸਤਾਨ ਦੇ ਅੰਦਰ ਦਹਿਸ਼ਤਗਰਦੀ ਨੂੰ ਫੈਲਾਉਣਾ, ਕਿਉਂਕਿ ਇੰਡੀਆ ਵੀ ਪਾਕਿਸਤਾਨ ਦੇ ਅੰਦਰ ਦਹਿਸ਼ਤਗਰਦ ਗਰੁੱਪ ਨੂੰ ਸਪੋਰਟ ਕਰ ਰਿਹਾ ਤੇ ਇਹ ਵੀ ਪਾਕਿਸਤਾਨ ਦੇ ਅੰਦਰ 33 ਦਹਿਸ਼ਤਗਰਦ ਗਰੁੱਪ ਨੇ ਜਿਹਨਾਂ ਨੂੰ ਪਾਲ ਰਹੇ ਤੇ ਉਹਨੂੰ ਸਪੋਰਟ ਕਰ ਰਹੇ ਤੇ ਪਾਕਿਸਤਾਨ ਦੇ ਅੰਦਰ ਦਹਿਸ਼ਤਗਰਦੀ ਤੇ ਉਹਨਾਂ ਨੇ ਜਵਾਬ ਦੇ ਦਿੱਤਾ। ਹੁਣ ਅਸੀਂ ਉਸ ਜਵਾਬ ਦਾ ਜਵਾਬ ਦੇਣਾ ਕਿ ਜੀ ਅਗਰ ਤੁਸੀਂ ਬਾਜ਼ ਨਹੀਂ ਆਓਗੇ ਔਰ ਅਗਰ ਤੁਹਾਡੀ ਤਰਫੋਂ ਪਾਕਿਸਤਾਨ, ਤੁਹਾਡੀ ਜ਼ਮੀਨ ਤੋਂ ਪਾਕਿਸਤਾਨ ਦੇ ਅੰਦਰ ਦਹਿਸ਼ਤਗਰਦੀ ਦੀ ਵਾਰਦਾਤਾਂ ਹੁੰਦੀਆਂ ਰਹਿਣਗੀਆਂ ਤੇ ਵੀ ਆਰ ਨਾਟ ਗੋਇੰਗ ਟੂ ਟੋਲਰੇਟ ਐਂਡ ਵੀ ਆਰ ਗੋਇੰਗ ਟੂ ਰਿਟੈਲੀਏਟ। ਉਹ ਹੁਣ ਪਾਕਿਸਤਾਨ ਦੀ ਪਾਲਿਸੀ ਹੈ ਕਿ ਉਹ ਕਿਸ ਤਰ੍ਹਾਂ ਕਰਦਾ। ਔਰ ਮੇਰਾ ਤਾਂ ਖਿਆਲ ਹੈ ਹੁਣ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਬਾਰ-ਬਾਰ ਇਹ ਨਹੀਂ ਕਹਿਣਾ ਚਾਹੀਦਾ ਕਿ ਤੁਸੀਂ ਸਾਡੇ ਨਾਲ ਹੋ ਜਾਂ ਨਹੀਂ, ਬਿਕੋਜ਼ ਦੇ ਹੈਵ ਰਿਪਲਾਈਡ ਯੂ। ਉਹਨਾਂ ਨੇ ਇੱਕ ਦਫਾ ਨਹੀਂ, 4 ਦਫਾ 5-6 ਦਫਾ ਜਵਾਬ ਦੇ ਦਿੱਤਾ। ਉਹਨੇ ਕਿਹਾ ਜੀ ਅਸੀਂ ਤੁਹਾਡੇ ਨਾਲ ਨਹੀਂ ਹੈਗੇ। ਉਹਨਾਂ ਨੂੰ ਚਾਈਨਾ ਨੂੰ ਵੀ ਕਹਿ ਦਿੱਤਾ। ਹੁਣ ਕੱਲ ਵੀ ਦੇਖੋ ਕਾਬੁਲ ਵਿੱਚ ਧਮਾਕਾ ਹੋਇਆ ਪਿਛਲੇ ਪਰਸੋਂ, ਉਹਦੇ ਚਾਈਨੀਜ਼ ਮਾਰੇ ਗਏ ਨੇ। ਤਾਜਿਕਸਤਾਨ ਵਿੱਚ ਅਫਗਾਨੀਆਂ ਨੇ ਚਾਈਨੀਜ਼ ਮਾਰ ਦਿੱਤੇ ਸਨ ਤੇ ਉਹ ਤੇ ਚਾਈਨਾ ਦੇ ਵੀ ਖਿਲਾਫ ਨੇ ਜਿਹੜਾ ਉਹਨਾਂ ਦੇ ਮੁਲਕ ਦੇ ਅੰਦਰ ਇਨਵੈਸਟਮੈਂਟ ਕਰ ਰਿਹਾ, ਕਿਉਂਕਿ ਉਹਨਾਂ ਦਾ ਇੱਕ ਅਸੂਲ ਹੈ। ਉਹਨਾਂ ਨੇ ਹਰ ਉਸ ਬੰਦੇ ਦੀ ਪੀਠ ਛੁਰਾ ਘੋਪਿਆ ਅਫਗਾਨੀਆਂ ਨੇ ਜਿਹਨਾਂ ਨੇ ਉਹਦੇ ਉੱਤੇ ਆਸਾਨ ਕੀਤਾ। ਪਾਕਿਸਤਾਨ ਨੇ ਆਸਾਨ ਕੀਤਾ। ਪਾਕਿਸਤਾਨ ਨਾਲ ਕੀ ਕਰ ਰਹੇ, ਬਿਕੋਜ਼ ਦੇ ਡੋਂਟ ਫੀਲ ਹੈਪੀ, ਦੇ ਡੋਂਟ ਫੀਲ ਸੈਟਿਸਫਾਈਡ। ਉਹਨਾਂ ਨੂੰ ਉਸ ਵੇਲੇ ਤੱਕ ਤਸੱਲੀ ਨਹੀਂ ਹੁੰਦੀ ਜਿਸ ਵੇਲੇ ਤੱਕ ਉਸ ਬੰਦੇ ਦੀ ਪੀਠ ਵਿੱਚ ਛੁਰਾ ਨਾ ਮਾਰਦੇ ਜਿਹਨਾਂ ਨੇ ਉਹਨਾਂ ਦੇ ਉੱਤੇ ਆਸਾਨ ਕੀਤਾ। ਉਹਨਾਂ ਦਾ ਨੈਸ਼ਨਲ ਕਰੈਕਟਰ ਬਣ ਗਿਆ। ਸੋ ਜਿੱਤੇ ਬੈਠੇ ਨੇ ਮੁੱਲਾ ਫਲਾਨਾ, ਇਹ ਸਾਰੇ ਦੂਜੀ ਹੈ ਕਿ ਜਿਤਨੇ ਬੈਠੇ ਨੇ ਸਾਰੇ ਨਾਰਕੋਟਿਕ ਸਮਗਲਰ ਨੇ। ਸਾਰੇ ਜਿਹੜੇ ਨੇ ਹੀਰੋਇਨ ਤੇ ਆਈਸ ਤੇ ਉਹਦਾ ਧੰਦਾ ਕਰਦੇ ਨੇ, ਉਹਦਾ ਭੱਤਾ ਲੈਂਦੇ ਨੇ ਮੁਖਤਲਿਫ ਸਮਗਲਰਾਂ ਕੋਲੋਂ, ਔਰ ਉਹ ਪੈਸੇ ਆਪਣੇ ਪੱਲੇ ਪਾਉਂਦੇ ਨੇ ਆਪਣੇ ਬੈਂਕ। ਤੁਸੀਂ ਯਾਦ ਰੱਖੋ ਨਾ ਕਿ ਜੇ ਅਸ਼ਰਫ ਗਨੀ ਨਸਿਆ ਦੀ ਉਹਦੇ ਕੋਲ ਕੀ ਸੀ? ਹੈਲੀਕਾਪਟਰ, ਡਾਲਰ ਦੇ ਸੰਦੂਕ ਸਨ। ਅਸ਼ਰਫ ਗਨੀ ਵੀ ਲੈ ਕੇ ਰਸਿਆ ਦੀ ਆਮਦ ਕਰਦੇ। ਉਹ ਕਿੱਥੇ ਆਏ ਸੀ ਡਾਲਰ? ਉਹੀ ਸਨ ਜਿਹੜੇ ਅਮਰੀਕਨ ਤੇ ਵਰਲਡ ਬੈਂਕ ਜਿਹੜਾ ਉਹਨਾਂ ਨੂੰ ਇਮਦਾਦ ਦਿੰਦਾ, ਉਹ ਬਜਾਏ ਇਸਕੇ ਕਿ ਆਪਣੇ ਲੋਕਾਂ ਦੇ ਨਾਂ ਨੂੰ ਆਪਣੇ ਅਕਾਊਂਟਾਂ ਵਿੱਚ ਪਾ ਦਿੰਦੇ ਨੇ, ਆਪਣੇ ਘਰ ਵਿੱਚ ਰੱਖਦੇ ਨੇ, ਫਿਰ ਲੈ ਕੇ ਨੱਸ ਜਾਂਦੇ ਨੇ। ਹੁਣ ਇਹ ਵੀ ਇਹੀ ਕਰ ਰਹੇ ਨੇ। ਅਮਰੀਕਾ ਹਰ ਹਫ਼ਤੇ ਉਹਨਾਂ ਨੂੰ ਪੈਸੇ ਦਿੰਦਾ 40 ਮਿਲੀਅਨ ਡਾਲਰ। ਉਹ ਕਿੱਥੇ ਜਾਂਦੇ ਨੇ? ਕੋਈ ਤੁਸੀਂ ਪ੍ਰੋਜੈਕਟ ਦੇਖਿਆ ਪਿਛਲੇ 4 ਸਾਲ ਵਿੱਚ ਅਫਗਾਨਿਸਤਾਨ ਵਿੱਚ ਕੰਪਲੀਟ ਹੋਇਆ ਹੋਏ? ਦੱਸੋ ਮੈਨੂੰ ਕੋਈ ਪੀਪਲ ਰਿਲੇਟਡ ਪ੍ਰੋਜੈਕਟ ਦੱਸ ਦਿਓ। ਕੋਈ ਸਕੂਲ ਬਣਿਆ ਹੋਏ, ਕੋਈ ਯੂਨੀਵਰਸਿਟੀ ਬਣੀ ਹੋਏ, ਕੋਈ ਹਸਪਤਾਲ ਬਣਿਆ ਹੋਏ, ਕੋਈ ਸੜਕ ਬਣੀ ਹੋਏ, ਕੋਈ ਚਾਈਲਡ ਕੇਅਰ ਸੈਂਟਰ ਬਣਿਆ ਹੋਏ? ਕਿੱਥੇ ਗਏ ਨੇ ਉਹ ਪੈਸੇ? ਉਹ ਸਾਰੇ ਇਹਨਾਂ ਨੇ ਵੰਡ ਦਿੱਤੇ ਨੇ ਪੈਸੇ ਆਪਸ। ਦੇ ਆਰ ਕਰਪਟ। ਇਹਨਾਂ ਦੇ ਪੈਸੇ ਡਾਲਰ ਦੇ ਹੋਤੇ ਤੇ ਜੁੱਤੇ ਚਾਟਣਗੇ ਤੁਹਾਡੇ ਜਿੰਨੇ ਦੇ ਲੀਡਰ ਨੇ। ਅਫਗਾਨ ਪੀਪਲ ਆਰ ਨਾਟ ਲਾਈਕ ਦੈਟ। ਉਹ ਨਹੀਂ ਚਾਹੁੰਦੇ ਕਿ ਜੀ ਪਾਕਿਸਤਾਨ ਅਫਗਾਨਿਸਤਾਨ ਦੀ ਦੁਸ਼ਮਣੀ ਹੋਏ, ਪਰ ਇਹ ਜਿਹੜੇ ਇਹਨਾਂ ਦੇ ਉੱਤੇ ਟੌਪ ਦੇ, ਕਿਉਂਕਿ ਅੱਗੇ ਇਹ ਬੇਸਿਕਲੀ ਹਿੰਦੂ ਔਰ ਜਿਊਜ਼ ਨਾਲ ਹੁਣ ਮਿਲ ਗਏ ਨੇ। ਉਹਨਾਂ ਨੇ ਇਜ਼ਰਾਈਲ ਤੇ ਇੰਡੀਆ ਦੇ ਨਾਲ ਇਹਨਾਂ ਦਾ ਨੈਕਸਸ ਹੋ ਗਿਆ ਤੇ ਉਹਨਾਂ ਦੇ ਕੋਲ ਖਾ ਰਹੇ ਨੇ ਪੈਸਾ ਤੇ ਬਸ ਲੁੱਟ ਰਹੇ ਨੇ। ਤੇ ਬਾਕੀ ਜੋ ਕੁਝ ਹੋ ਰਿਹਾ ਤੁਸੀਂ ਖੁਦ ਹੀ ਵੇਖ ਰਹੇ ਹੋ। ਉਹਨਾਂ ਨੇ ਦੱਸਤਾ ਵੀ ਆਰ ਨਾਟ ਵਿਦ ਯੂ। ਹੁਣ ਇਹ ਸਾਡੇ ਤੇ ਕਿ ਅਸੀਂ ਕੀ ਪਾਲਿਸੀ ਬਣਾਉਣੀ ਆ ਔਰ ਕਿਸ ਤਰ੍ਹਾਂ ਮੁਸਤਕਬਲ ਉਹਨਾਂ ਦੇ ਨਾਲ ਹੈਂਡਲ ਕਰਨੀ। ਹੁਣ ਸਰ ਮੈਂ ਜ਼ਰਾ ਪੁਲਿਸ ਅਕੈਡਮੀ ਵਾਲੇ ਦੌਰੇ ਵਾਲੇ ਪਾਸੇ ਆਵਾਂਗਾ। ਫੀਲਡ ਮਾਰਸ਼ਲ ਸਾਹਿਬ ਨੇ ਦੌਰਾ ਕੀਤਾ ਔਰ ਉਹਨਾਂ ਨੇ ਉੱਥੇ ਜਿਹੜਾ ਪੁਲਿਸ ਦੇ ਅਫਸਰਾਂ ਨਾਲ, ਨੌਜਵਾਨਾਂ ਨਾਲ ਗੱਲਬਾਤ ਵੀ ਕੀਤੀ ਤੇ ਇਹ ਵੀ ਸਾਨੂੰ ਪਤਾ ਹੈ ਕਿ ਜਿਹੜੀ ਸਾਡੀ ਫੌਜ ਹੈ ਉਹਦੇ ਸਲਾਹੀਅਤਾਂ ਨੂੰ ਪੂਰੀ ਦੁਨੀਆ ਹੁਣ ਮੰਨ ਚੁੱਕੀ ਹੈ ਔਰ ਉਹਦਾ ਇਤਰਾਫ ਵੀ ਕਰ ਰਹੀ ਹੈ, ਸਾਹਮਣੇ ਨਜ਼ਰ ਆ ਰਿਹਾ ਹੈ। ਤੇ ਪੁਲਿਸ ਵੀ ਇੱਕ ਬਹੁਤ ਹੀ ਅਹਿਮ ਮਹਿਕਮਾ ਹੈ। ਤੇ ਕੀ ਲੱਗਦਾ ਹੈ ਤੁਹਾਨੂੰ ਕਿ ਜਿਹੜਾ ਇਹਨਾਂ ਦਾ ਦੌਰਾ ਸੀ ਉਹ ਪੁਲਿਸ ਨੂੰ ਫਾਲ ਤੇ ਮਜ਼ਬੂਤ ਕਰਨ ਦੀ ਤਰਫ ਕੋਈ ਪਹਿਲਾ ਕਦਮ ਹੈ, ਕੋਈ ਇਸ ਤਰ੍ਹਾਂ ਦਾ ਸਟੈਪ ਲਿਆ ਜਾ ਰਿਹਾ? ਤੁਹਾਨੂੰ ਕੀ ਸਮਝ ਆ ਰਿਹਾ? ਦੇਖੋ ਜੀ, ਪੁਲਿਸ ਅੱਜ ਤੇ ਪਾਕਿਸਤਾਨ ਵਿੱਚ ਨਹੀਂ ਬਣੀ ਨਾ। ਜਦੋਂ ਪਾਕਿਸਤਾਨ ਬਣਿਆ ਸੀ 1947 ਉਹਦੇ ਬਾਅਦ ਪਾਕਿਸਤਾਨ ਵਿੱਚ ਅਦਾਰੇ ਕਾਇਮ ਹੋਏ ਸਨ। ਉਸੇ ਜ਼ਮਾਨੇ ਵਿੱਚ ਪੁਲਿਸ ਦੇ ਜਿਸ ਤਰ੍ਹਾਂ ਪੁਲਿਸ ਦੀ ਸਟਰਕਚਰ ਹੋਈ, ਉਹਨਾਂ ਨੂੰ ਇਕਿਪ ਕੀਤਾ ਗਿਆ, ਉਹਨਾਂ ਨੂੰ ਡਿਊਟੀਆਂ ਤਫਵੀਜ਼ ਕਰਤੀਆਂ ਗਈਆਂ। ਪਾਕਿਸਤਾਨ ਦਾ ਕੌਂਸਟੀਟਿਊਸ਼ਨ ਬਣਿਆ, ਉਹਦੇ ਅੰਦਰ ਮੁਖਤਲਿਫ ਅਦਾਰਿਆਂ ਦੇ ਜਿਹੜੇ ਰੂਲਸ ਸਨ, ਜਿਹੜੇ ਵਰਕਿੰਗ ਪਲੇਸਿਸ ਸਨ, ਜਿਹੜੇ ਵਰਕਿੰਗ ਸ਼ਡਿਊਲ ਸਨ, ਉਹ ਤਫਵੀਜ਼ ਕਰ ਦਿੱਤੇ ਗਏ।
ਹੁਣ ਓਵਰ ਅ ਪੀਰੀਅਡ ਆਫ ਟਾਈਮ ਜੀ ਜਿਸ ਤਰ੍ਹਾਂ ਫੌਜ ਵਿੱਚ ਨਈ ਡਿਵੈਲਪਮੈਂਟਸ ਆਈ ਹੈ, ਨਈ ਟੈਕਨੋਲੋਜੀ ਆਈ ਹੈ, ਨਈ ਹਥਿਆਰ ਆਏ ਨੇ, ਨਈ ਪਾਲਿਸੀ, ਇਸੇ ਠੀਕ ਤਰ੍ਹਾਂ ਬਾਕੀ ਵੀ ਜਿਹੜੇ ਕਾਨੂੰਨ ਨਾਫਿਜ਼ ਕਰਨ ਵਾਲੇ ਅਦਾਰੇ ਨੇ ਉਹਨਾਂ ਦੀ ਵੀ ਰੀਸਟਰਕਚਰਿੰਗ ਵੀ ਜੀ ਹੋਈ ਹੈ, ਉਹਨਾਂ ਨੂੰ ਰੀਸ਼ੇਪ ਵੀ ਕੀਤਾ ਗਿਆ। ਇਸ ਤਰ੍ਹਾਂ ਪੁਲਿਸ ਵੀ ਜਿਹੜੀ ਹੈ ਉਹ ਪਾਕਿਸਤਾਨ ਦਾ ਲਾਅ ਐਂਡ ਆਰਡਰ ਦੇ ਹਿਸਾਬ ਦੇ ਨਾਲ, ਇੰਟਰਨਲ ਸਿਕਿਉਰਿਟੀ ਦੇ ਹਿਸਾਬ ਦੇ ਨਾਲ ਇੱਕ ਬੜਾ ਫਾਲ ਅਦਾਰਾ, ਇੱਕ ਬੜਾ ਅਹਿਮ ਅਦਾਰਾ ਬਣ ਗਿਆ। ਹੁਣ ਉਹਦਾ ਪੁਲਿਸ ਦਾ ਕੰਮ ਜਿਹੜਾ ਹੈ ਹੂੰ ਉਹ ਕੀ ਹੈ? ਉਹਦਾ ਕੰਮ ਹੈ ਠੀਕ ਬੁਨਿਆਦੀ ਤੌਰ पे ਜਿਹੜਾ ਹੈ ਕਿ ਜੀ ਜਿਹੜਾ ਮੁਲਕ ਦਾ ਲਾਅ ਐਂਡ ਆਰਡਰ ਹੈ, ਔਰ ਜਿਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਆ ਜਾਂਦੀਆਂ ਨੇ, ਮਤਲਬ ਹੈ ਕ੍ਰਾਈਮ ਤੋਂ ਲੈ ਕੇ ਨਾਰਮਲ ਜੀ ਚੀਜ਼ਾਂ ਜਿਹੜੀ ਡੇ ਟੂ ਡੇ ਐਕਟੀਵਿਟੀਜ਼ ਵਿੱਚ ਹੋ ਰਹੀਆਂ ਹੁੰਦੀਆਂ ਨੇ, ਉਹ ਵੀ ਪੁਲਿਸ ਦੇ ਦਾਇਰੇ ਇਖਤਿਆਰ ਵਿੱਚ, ਪੁਲਿਸ ਦੇ ਕੰਟਰੋਲ ਵਿੱਚ ਜਾਂਦੀਆਂ। ਜਿਸ ਤਰ੍ਹਾਂ ਲੋਕਾਂ ਦੀ ਮੂਵਮੈਂਟ ਹੈ, ਬਾਕੀ ਜਿਹੜੇ ਵੀ ਮਤਲਬ ਪੈਰਾਮੀਟਰਸ ਨੇ, ਉਹਨਾਂ ਨੂੰ ਤੁਸੀਂ ਸਿਕਿਉਰਿਟੀ ਦੇ ਹਿਸਾਬ ਦੇ ਨਾਲ ਤੇ ਲਾਅ ਆਰਡਰ ਦੇ ਹਿਸਾਬ ਦੇ ਨਾਲ ਜਿਹੜੇ ਪੁਲਿਸਿੰਗ ਦੀ ਜਿਹੜੀ ਪੈਰਾਮੀਟਰ, ਜਿਹੜੀ ਡਿਊਟੀਜ਼ ਦੇ, ਉਸ ਦੇ ਹਿਸਾਬ ਨਾਲ ਤੁਸੀਂ ਅਗਰ ਤਫਵੀਜ਼ ਕਰੋਗੇ ਤੇ ਫਿਰ ਬਾਰ-ਬਾਰ ਅਸੀਂ ਇਹ ਕਹਾਂਗੇ ਕਿ ਪੁਲਿਸ ਜਿਹੜੀ ਹੈ ਉਹ ਡਾਇਰੈਕਟਲੀ ਰਿਲੇਟਡ ਹੁੰਦੀ ਹੈ ਆਵਾਮ ਦੇ ਨਾਲ, ਕਿਉਂਕਿ ਆਵਾਮ ਦੇ ਵਿੱਚ ਰਹਿ ਕੇ ਜਿੱਥੇ ਪੁਲਿਸ ਸਟੇਸ਼ਨ ਬਣੇ ਹੋਏ ਨੇ, ਜਿਤਨੇ ਉਹਨਾਂ ਦੀ ਵਰਕਿੰਗ ਹੈ, ਜਿਹੜੀ ਉਹਨਾਂ ਦੀ ਡਿਪਲੋਇਮੈਂਟ ਹੈ। ਹੁਣ ਪੁਲਿਸ ਦੇ ਡਿਫਰੈਂਟ ਡਿਪਾਰਟਮੈਂਟਸ ਦੇ ਤੁਸੀਂ ਵੇਖਿਆ ਸੀ, ਉਹਦੇ ਵਿੱਚ ਦੇਖੋ ਨਾਰਮਲ ਪੁਲਿਸਿੰਗ ਵੀ ਆ ਜਾਂਦੀ ਹੈ, ਫਿਰ ਸਪੈਸ਼ਲ ਕ੍ਰਾਈਮ ਜਿਹੜੇ ਨੇ ਉਹਨਾਂ ਨੂੰ ਕੰਟਰੋਲ ਕਰਨ ਵਾਸਤੇ ਵੀ ਉਹਦੇ ਵਿੱਚ ਡਿਪਾਰਟਮੈਂਟ ਨੇ, ਫਿਰ ਸਾਈਬਰ ਕੰਟਰੋਲ ਦੇ ਵਾਸਤੇ ਵੀ ਡਿਪਾਰਟਮੈਂਟ ਨੇ, ਫਿਰ ਤੁਹਾਨੂੰ ਪਤਾ ਹੈ ਜਿਹੜੀ ਦਹਿਸ਼ਤਗਰਦੀ ਜਿਹੜਾ ਅੰਸਰ ਪਾਕਿਸਤਾਨ ਵਿੱਚ ਪਲ ਰਿਹਾ ਹੈ, ਉਸ ਦੇ ਵਾਸਤੇ ਤੁਸੀਂ ਸਪੈਸ਼ਲ ਇੱਕ ਐਕਸਕਲੂਸਿਵ ਪੁਲਿਸ ਦੇ ਕੰਟਰੋਲ ਦੇ ਅੰਦਰ ਇੱਕ ਡਿਪਾਰਟਮੈਂਟ ਬਣਾਇਆ ਜਿਹਨੂੰ CTD ਕਹਿੰਦੇ ਨੇ। ਫਿਰ ਤਾਂ ਹੁਣ ਨया ਇੱਕ ਹੋਰ ਡਿਪਾਰਟਮੈਂਟ ਪਾਕਿਸਤਾਨ ਪੰਜਾਬ ਵਿੱਚ ਆਇਆ ਜਿਹਨੂੰ CCD ਕਹਿੰਦੇ ਨੇ, ਕੀ ਕਹਿੰਦੇ ਨੇ। ਇਸ ਤਰ੍ਹਾਂ ਕਰਕੇ ਹੁਣ ਇਹ ਮੁਖਤਲਿਫ ਟੌਪਿਕਸ ਨੇ, ਮੁਖਤਲਿਫ ਇਸ਼ੂਜ਼ ਨੇ ਮਾਸ਼ਰੇ ਦੇ ਅੰਦਰ, ਉਹਨਾਂ ਨੂੰ ਐਡਰੈਸ ਕਰ ਰਹੇ ਹੁੰਦੇ ਨੇ। ਤੇ ਇਸ ਹਿਸਾਬ ਦੇ ਨਾਲ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਪੁਲਿਸ ਦਾ ਰੋਲ ਜਿਹੜਾ ਹੈ ਉਹ ਡਾਇਰੈਕਟਲੀ ਇੱਕ ਤੁਸੀਂ ਕਹੋ ਕਿ ਇੰਟਰਨਲ ਐਕਸਟਰਨਲ ਸਿਕਿਉਰਿਟੀ ਉਸੇ ਵੇਲੇ ਮਜ਼ਬੂਤ ਹੁੰਦੀ ਹੈ ਜਿਸ ਵੇਲੇ ਤੁਹਾਡੇ ਇੰਟਰਨਲ ਸਿਕਿਉਰਿਟੀ ਮਜ਼ਬੂਤ ਹੈ। ਯਾਨੀ ਕਹਿੰਦੇ ਨੇ ਨਾ, ਤੁਹਾਡੀ ਸੈਕੰਡ ਲਾਈਨ ਆਫ ਡਿਫੈਂਸ ਅਗਰ ਮਜ਼ਬੂਤ ਹੈ ਤਾਂ ਫਸਟ ਲਾਈਨ ਆਫ ਡਿਫੈਂਸ ਜਿਹੜੀ ਹੈ ਉਹ ਹਮੇਸ਼ਾ ਪਰਫਾਰਮ ਕਰਦੀ ਹੈ। ਤੇ ਇਸ ਹੈਸੀਅਤ ਦੇ ਨਾਲ ਨੈਸ਼ਨਲ ਪੁਲਿਸ ਅਕੈਡਮੀ ਜੋ ਕੁਝ ਕਿਹਾ ਗਿਆ ਹੈ, ਉਹੀ ਚੀਜ਼ਾਂ ਜਿਹੜੀ ਕਨਸਟੀਟਿਊਸ਼ਨ ਦੇ ਜਿਹੜੀ ਦਿੱਤੀਆਂ ਹੋਈਆਂ ਨੇ, ਔਰ ਜਿਸ ਤਰ੍ਹਾਂ ਤੁਸੀਂ ਆਪਣਾ ਆਰਮੀ ਚੀਫ ਦੇ ਜਿਹੜੇ ਖਿਤਾਬ ਦੀ ਤਰਫ ਰੈਫਰ ਕਰ ਰਹੇ ਹੋ, ਤਾਂ ਉਹਦੇ 'ਚ ਉਹਨਾਂ ਨੇ ਇਹ ਵੀ ਕਿਹਾ ਕਿ ਜੀ ਇਟ ਸ਼ੁੱਡ ਬੀ ਅ ਫਰੈਂਡਲੀ ਪੁਲਿਸ, ਇਟ ਸ਼ੁੱਡ ਇੱਕ ਉਹ ਪੁਲਿਸ ਹੋਣੀ ਚਾਹੀਦੀ ਹੈ ਜਿਹੜੀ ਆਵਾਮ ਦੀ ਦੋਸਤ ਹੋਵੇ, ਆਵਾਮ ਦੀ ਮਦਦ ਕਰੇ। ਬਿਕੋਜ਼ ਅਗਰ ਤੁਸੀਂ ਬਾਹਰ ਜਾਓ ਨਾ, ਮਾਡਰਨ ਮਮਾਲਿਕ ਜਾਓ, ਜਿਤਨੇ ਵੀ ਕੰਟਰੀਜ਼ ਨੇ, ਉਹਦੇ ਵਿੱਚ ਪੁਲਿਸ ਜਿਹੜੀ ਹੁੰਦੀ ਉਹ ਆਵਾਮ ਦੀ ਅਸਿਸਟੈਂਸ ਦੇ ਵਾਸਤੇ ਹੁੰਦੀ ਹੈ, ਉਹਨਾਂ ਦੀ ਮਦਦ ਦੇ ਵਾਸਤੇ ਹੁੰਦੀ ਹੈ। ਉਹ ਜਿੱਥੇ ਕ੍ਰਾਈਮ ਕੰਟਰੋਲ ਹੈ ਉਹ ਇੱਕ ਅਦਰ ਫੇਜ਼ ਹੈ, ਬਟ ਨਾਰਮਲ ਡੇ ਟੂ ਡੇ ਐਕਟੀਵਿਟੀਜ਼, ਬਿਕੋਜ਼ ਲੋਕਾਂ ਨੂੰ ਬਹੁਤ ਸਾਰੇ ਕੰਮ ਪੁਲਿਸ ਵਿੱਚ ਪੈਂਦੇ ਨੇ। ਤੁਸੀਂ ਈਵਨ ਕਰੈਕਟਰ ਸਰਟੀਫਿਕੇਟ ਲੈਣਾ ਹੈ, ਤੁਸੀਂ ਪੁਲਿਸ ਦੇ ਕੋਲ ਜਾਣਾ, ਤੁਸੀਂ ਲਾਇਸੈਂਸ ਬਣਾਉਣਾ, ਤੁਸੀਂ ਪੁਲਿਸ ਦੇ ਕੋਲ ਜਾਣਾ, ਤੁਸੀਂ ਹੋਰ ਬਹੁਤ ਸਾਰੀ ਪ੍ਰਾਪਰਟੀ ਦੀ ਚੀਜ਼ਾਂ ਲੈਣੀਆਂ ਨੇ, ਉਹਦੇ ਵਿੱਚ ਆਦੇ। ਜੈਸੇ ਹੁਣ ਤੁਸੀਂ ਵੇਖਦੇ ਹੋ ਕਿ ਬਹੁਤ ਸਾਰੀ ਪੰਜਾਬ ਦੇ ਵਿੱਚ ਜਿਹੜੇ ਖਿਦਮਤ ਮਰਕਜ਼ ਕਾਇਮ ਕੀਤੇ ਗਏ ਨੇ, ਜਿੱਥੇ ਜਾ ਕੇ ਤੁਸੀਂ ਲਾਇਸੈਂਸ ਲੈ ਸਕਦੇ ਹੋ, ਤੁਸੀਂ ਡਿਫਰੈਂਟ ਡਾਕੂਮੈਂਟਸ ਲੈ ਸਕਦੇ ਹੋ, ਅਟੈਸਟ ਕਰਾ ਸਕਦੇ ਹੋ। ਤੇ ਇਹਦੇ ਵਿੱਚ ਜ਼ਰੂਰਤ ਸਮਝਦੀ ਹੈ ਜਿਸ ਚੀਜ਼ ਤੇ ਉਹਨਾਂ ਨੇ ਜ਼ੋਰ ਦਿੱਤਾ ਹੈ, ਮੈਂ ਉਹੀ ਚੀਜ਼ ਤੁਹਾਨੂੰ ਹਾਈਲਾਈਟ ਕਰਾਂਗਾ ਕਿ ਪੁਲਿਸ ਜਿਹੜੀ ਹੈ ਉਹਨੂੰ ਪੀਪਲ ਫਰੈਂਡਲੀ ਹੋਣਾ ਚਾਹੀਦਾ ਹੈ। ਔਰ ਜਦੋਂ ਤੁਸੀਂ ਪਾਕਿਸਤਾਨ ਦੇ ਵਿੱਚ ਪੁਲਿਸ ਦਾ ਕਰੈਕਟਰ ਇਸ ਪ੍ਰੈਜ਼ੈਂਟ ਟਾਈਮ ਵਿੱਚ ਵੇਖਦੇ ਹੋ ਤਾਂ ਮੇਰਾ ਖਿਆਲ ਇਟਸ ਨਾਟ ਪੀਪਲ ਫਰੈਂਡਲੀ। ਲੋਕ ਡਰਦੇ ਨੇ ਪੁਲਿਸ ਦੇ ਕੋਲ ਜਾਣ ਵਾਸਤੇ। ਔਰ ਦੂਜੀ ਜਿਹੜਾ ਕੁਝ ਚੀਜ਼ਾਂ ਤੁਹਾਡੇ ਸਾਹਮਣੇ ਆ ਰਹੀਆਂ ਨੇ, ਜੇ ਤੁਸੀਂ ਵੇਖਦੇ ਹੋ ਡੇ ਟੂ ਡੇ ਐਕਟੀਵਿਟੀਜ਼, ਤੁਸੀਂ ਵੀ ਇੱਕ ਕੀ ਕਹਿੰਦੇ ਬਸ ਜਰਨਲਿਸਟ ਹੋ, ਤੁਸੀਂ ਵੀ ਲੋਕਾਂ ਦੇ ਮੂਵ ਕਰਦੇ ਹੋ, ਉਹਦੀ ਪੁਲਿਸ ਦਾ ਜਿਹੜਾ ਇੰਪ੍ਰੈਸ਼ਨ ਹੋਣਾ ਚਾਹੀਦਾ ਹੈ ਉਹ ਇੰਪ੍ਰੈਸ਼ਨ ਮੌਜੂਦ ਨਹੀਂ ਹੈ। ਲੋਕ ਜਿਹੜੇ ਨੇ ਉਹ ਪੁਲਿਸ ਨੂੰ ਕੋਈ ਇੱਕ ਬੜੀ ਜਿਹੜੀ ਐਂਗਲ ਹੋਣਾ ਚਾਹੀਦਾ, ਰਿਸਪੈਕਟ ਦਾ ਐਂਗਲ ਹੋਣਾ ਚਾਹੀਦਾ, ਉਹਦੇ ਨਾਲ ਵੇਖਦੇ ਨਹੀਂ ਹੈਗੇ। ਬਿਕੋਜ਼ ਬਹੁਤ ਸਾਰੀ ਚੀਜ਼ਾਂ, ਉਹ ਜ਼ਰੂਰੀ ਨਹੀਂ ਕਿ ਪੁਲਿਸ ਪੂਰੀ ਪੁਲਿਸ ਫੋਰਸ ਖਰਾਬ ਹੈ। ਫੋਰਸ ਤੇ ਨੈਚੁਰਲ ਫੋਰਸ ਖਰਾਬ ਨਹੀਂ ਹੋ ਸਕਦੀ ਨਾ, ਉਹਦੇ ਵਿੱਚ ਕੋਈ ਐਸੀ ਲੋਕ ਆ ਜਾਂਦੇ ਨੇ, ਕੋਈ ਜਿਹਨਾਂ ਨੂੰ ਤੁਸੀਂ ਕਹਿੰਦੇ ਹੋ ਕੁਝ ਐਸੇ ਡਾਊਟਫੁਲ ਕਰੈਕਟਰਸ ਆ ਜਾਂਦੇ ਨੇ ਜਿਹੜੇ ਪੁਲਿਸ ਦੀ ਪੂਰੀ ਫੋਰਸ ਦਾ ਨਾਮ ਬਦਨਾਮ ਕਰਦੇ ਨੇ। ਤੇ ਉਹਦੇ ਵਿੱਚ ਜ਼ਰੂਰਤ ਸਮਝਦੀ ਹੈ ਕਿ ਇਸ ਪ੍ਰੈਜ਼ੈਂਟ ਡੇ ਦੇ ਚੈਲੰਜਸ ਜਿਹੜੇ ਮਾਡਰਨ ਡੇ ਦੇ ਚੈਲੰਜਸ ਨੇ, ਉਹਦੇ ਵਿੱਚ ਇੱਕ ਤਾਂ ਮੈਂ ਸਮਝਦਾ ਪੁਲਿਸ ਦੀ ਰੀਸਟਰਕਚਰਿੰਗ ਦੀ, ਰੀਇਕਵਿਪਮੈਂਟ ਦੀ, ਰੀਡਿਜ਼ਾਈਨਿੰਗ ਦੀ, ਰੀਰੂਲਿੰਗ ਦੀ ਜ਼ਰੂਰਤ ਹੈ। ਜਿੱਥੇ ਇਸ ਚੀਜ਼ ਤੇ ਜ਼ੋਰ ਦਿੱਤਾ ਜਾਏ ਕਿ ਕਰਪਸ਼ਨ ਘੱਟ ਤੋਂ ਘੱਟ ਕਰਪਸ਼ਨ ਹੋਏ,
ਜਿੱਥੇ ਟੈਕਨੋਲੋਜੀ ਦਾ ਇਸਤੇਮਾਲ ਹੋਏ। ਵੈਸੇ ਇੱਕ ਚੀਜ਼, ਇੱਕ ਮਿਸਾਲ ਹੈ ਕਿ ਇੱਕ ਪਟਵਾਰੀ ਤੁਹਾਨੂੰ ਫਰਕ ਦਿੰਦਾ ਹੈ। ਹੁਣ ਪੰਜਾਬ ਦੇ ਵਿੱਚ ਬਾਕੀ ਜ਼ਿਲ੍ਹਾਵਾਂ ਬਾਕੀ ਸੂਬਿਆਂ ਵਿੱਚ ਇਹ ਕੰਮ ਹੋ ਰਿਹਾ ਕਿ ਤੁਸੀਂ ਕੰਪਿਊਟਰ ਰਿਲੇਟਡ ਡਾਕੂਮੈਂਟ ਜਿਹੜੇ ਉਹ ਮੇਨਟੇਨ ਕਰੋ। ਤਮਾਮ ਤਮਾਮ ਡਾਟਾ ਜਿਹੜਾ ਹੈ ਤੁਹਾਡਾ ਆਨਲਾਈਨ ਜਾਂ ਕੰਪਿਊਟਰ ਦੇ ਵਿੱਚ ਜਾਂ ਟੈਕਨੀਕਲੀ ਜਾਂ ਡਾਟਾ ਵਾਈਜ਼ ਮੇਨਟੇਨ ਹੋਏਗਾ। ਤੇ ਤੁਹਾਡੇ ਦਰਮਿਆਨ ਹੀ ਤੁਸੀਂ ਜੋ ਪਟਵਾਰੀ ਜਿਹੜਾ ਪੈਸੇ ਲੈਂਦਾ ਤੁਹਾਡੇ ਕੋਲ ਵਾਸਤੇ, ਔਰ ਇਹ ਹਕੀਕਤ ਹੈ ਕਿ ਪਟਵਾਰੀ ਪੈਸੇ ਲੈਂਦਾ, ਹਰ ਚੀਜ਼ ਦੇ ਫਰਦ ਬਣਾ ਦੇ ਪੈਸੇ ਲਏਗਾ, ਤੁਹਾਨੂੰ ਬਾਕੀ ਡਾਕੂਮੈਂਟ ਦੇਣ ਦੇ ਪੈਸੇ, ਔਰ ਪੈਸੇ ਵੀ ਘੱਟ ਨਹੀਂ ਦੇਗਾ। ਇੱਥੇ ਤੇ ਉਹ ਲੱਖਾਂ ਦੀ ਗੱਲ ਕਰਦੇ ਨੇ ਨਾ। तो इस अगर तुसी टैक्नीकल उस चीज़ नूं इक्विप कर दोगे तो एक बंदे दी करप्शन ऑटोमैटिकली जिहड़ी ओह खत्म हो जाएगी। तो मेरा ख्याल है कि ਜਿਹੜਾ ਨया ਵਿਜ਼ਨ ਆ ਰਿਹਾ ਪੁਲਿਸ ਦੇ ਵਿੱਚ, ਉਹਦੇ ਪੁਲਿਸ ਦੇ ਜਿਹੜੇ ਸੀਨੀਅਰ ਅਫਸਰਸ ਨੇ ਉਹਨਾਂ ਨੂੰ ਅਮਰ ਇਸ ਚੀਜ਼ ਤੇ ਜ਼ੋਰ ਦੇਣਾ ਚਾਹੀਦਾ ਹੈ ਕਿ ਘੱਟ ਤੋਂ ਘੱਟ ਜਿਹੜਾ ਹੈ ਉਹ ਇੱਕ ਤੇ ਅਕਾਊਂਟੇਬਿਲਿਟੀ ਹੋਏ, ਇੱਕ ਟਰਾਂਸਪੇਰੈਂਸੀ ਹੋਏ, ਥਾਣਿਆਂ ਦੀ ਟਰਾਂਸਪੇਰੈਂਸੀ ਹੋਏ, ਪੁਲਿਸ ਦੀ ਵਰਕਿੰਗ ਦੀ ਟਰਾਂਸਪੇਰੈਂਸੀ ਹੋਏ, ਔਰ ਫਿਰ ਪੁਲਿਸ ਨੂੰ ਉਹਨਾਂ ਚੀਜ਼ਾਂ ਵਿੱਚ ਉਹ ਕੰਮ ਦਿੱਤੇ ਜਾਣੇ ਚਾਹੀਦੇ ਨੇ ਜਿਹੜੇ ਕਨਸਟੀਟਿਊਸ਼ਨ ਦੇ ਅੰਦਰ ਡਿਫਾਈਨ ਕੀਤੇ ਗਏ ਨੇ। ਕਿਉਂਕਿ ਤੁਹਾਨੂੰ ਪਤਾ ਕਿਸੇ ਦੇ ਘਰ ਦੇ ਛਲਾਂਗ ਮਾਰ ਕੇ ਰੇਡ ਕਰਕੇ ਕਿਸੇ ਨੂੰ ਫੜਨਾ ਰਾਤੀ 2 ਵਜੇ ਬਗੈਰ ਕਿਸੇ ਵਾਰੰਟ ਤੇ ਕਿਸੇ ਕਨਸਟੀਟਿਊਸ਼ਨ ਦੇ ਲਾਜ਼ ਦੇ ਅੰਡਰ ਨਹੀਂ ਆਉਂਦਾ ਨਾ, ਜਿਸ ਦੀ ਬਹੁਤ ਸਾਰੀ ਚੀਜ਼ਾਂ ਮਾਦੀ ਵਿੱਚ ਰਿਪੋਰਟ ਵੀ ਹੋਈਆਂ ਨੇ। ਤੇ ਮੇਰਾ ਖਿਆਲ ਹੈ ਜਿਹੜਾ ਨੁਕਤਾ ਤੁਸੀਂ ਦੱਸ ਰਹੇ ਹੋ, ਜਿਹੜਾ ਆਰਮੀ ਚੀਫ ਨੇ ਉਠਾਇਆ, ਉਹ ਹੀ ਹੈ ਕਿ ਜੀ ਪੁਲਿਸ ਨੇ ਬੜੀ ਕੁਰਬਾਨੀਆਂ ਵੀ ਦਿੱਤੀਆਂ ਨੇ। यानी अगर ਤੁਸੀਂ देखो कि परसों मेरे ख्याल पिछले हफ्ते टांग के 6 पुलिस वाले शहीद हो गए। इस तरह पंजाब पुलिस का बहुत सारे ऐसे वाकयात ने जो दहशतगर्दी के खिलाफ उन्होंने ऑपरेशन कर रहे थे, नॉर्मल डेकॉइट्स के खिलाफ ऑपरेशन कर रहे थे, चोर डाकुओं के खिलाफ ऑपरेशन कर रहे सन, लॉ जोड़े क्रिमिनल्स हैं उन्होंने खिलाफ ऑपरेशन करते हुए बहुत सारे पुलिस वाले अपनी जान जड़ी ने कुर्बान कर देने। मैंने याद है थे एक धमाका होया थी, बहुत बड़ा अच्छा पुलिस का अफसर थी कैप्टन मुबीन, ਤੁਹਾਨੂੰ ਅਗਰ ਯਾਦ ਹੋਏ ਤੇ ਮਾਲ ਰੋਡ ਦੇ ਉੱਤੇ ਇੱਕ ਧਮਾਕਾ ਹੋਇਆ, ਉਹਦੇ ਵਿੱਚ ਹੀ ਐਮਬਰੇਸ ਸ਼ਹਾਦਤ ਇਨ ਦੈਟ, ਔਰ ਉਹਦੇ ਵਿੱਚ ਹੋਰ ਵੀ ਲੋਕ ਜਿਹੜੇ ਸਨ ਜ਼ਖਮੀ ਹੋਏ ਸਨ। ਫਿਰ ਬਹੁਤ ਸਾਰੇ ਐਸੇ ਬੰਬ ਬਲਾਸਟ ਹੋਏ, ਸੁਸਾਈਡ ਬੰਬ ਬਲਾਸਟ ਹੋਏ, ਜਿਸ ਪੁਲਿਸ ਵਾਲੇ ਜਿਹੜੇ ਨੇ ਉਹ ਸ਼ਹੀਦ ਵੀ ਹੋਏ, ਜ਼ਖਮੀ ਹੋਏ। ਤੇ ਉਹਨਾਂ ਦੀ ਉਹ ਤਮਾਮ ਜਿਹੜੀ ਚੀਜ਼ਾਂ ਨੇ ਉਹ ਹਰ ਬੰਦਾ ਪਾਕਿਸਤਾਨ ਵਿੱਚ ਐਕਨੋਲੇਜ ਕਰਦਾ ਹੈ ਕਿ ਦਹਿਸ਼ਤਗਰਦੀ ਦੇ ਖਿਲਾਫ ਜਿਹੜੀ ਜੰਗ ਹੋ ਰਹੀ ਹੈ ਉਹਦੇ ਜਿਹੜਾ ਵੀ ਕੰਮ ਹੁੰਦਾ ਹੈ ਉਹ ਹਰ ਬੰਦਾ ਉਹਨੂੰ ਐਕਨੋਲੇਜ ਕਰਦਾ ਹੈ। ਤੇ ਮੇਰਾ ਇਹ ਖਿਆਲ ਹੈ ਕਿ ਦੇयर इज अ नीड टू ਰੀਕ੍ਰੀਏਟ ਦ ਵਿਜ਼ਨ ਆਫ ਪੁਲਿਸ ਦੇ ਇੱਕ ਇਮੇਜ ਨੂੰ ਦੁਬਾਰਾ ਇੱਕ ਬਿਹਤਰ ਬਣਾਉਣ ਵਾਸਤੇ ਉਹਦੇ ਵਿੱਚ ਬਹੁਤ ਸਾਰੀ ਰੀਸਟਰਕਚਰ ਦੀ, ਬਹੁਤ ਚੀਜ਼ਾਂ ਨੂੰ ਠੀਕ ਕਰਨ ਦੀ, ਬਹੁਤ ਚੀਜ਼ਾਂ ਨੂੰ ਕਰੈਕਟ ਕਰਨ ਦੀ ਜ਼ਰੂਰਤ ਹੈ, ਔਰ ਉਸ ਦੇ ਉੱਤੇ ਪੁਲਿਸ ਦੇ ਸੀਨੀਅਰ ਜਿਹੜੇ ਲੋਕ ਨੇ ਉਹਨਾਂ ਨੂੰ ਤਵੱਜੋ ਦੇਣੀ ਚਾਹੀਦੀ। ਬਿਲਕੁਲ ਗਜ਼ਨਫਰ ਸਾਹਿਬ, ਨਾਲ ਹੀ ਰਹਿਣਾ, ਇੱਕ ਛੋਟਾ ਜਿਹਾ ਬ੍ਰੇਕ ਲੈਣਾ, ਬ੍ਰੇਕ ਦੇ ਬਾਅਦ ਵਾਪਸ ਆਵਾਂਗੇ ਤੇ ਕੁਝ ਮਜ਼ੀਦ ਮਾਮਲਾਤ ਤੇ ਗੱਲ ਕਰਾਂਗੇ। ਵੈਲਕਮ ਬੈਕ ਨਾਜ਼ਰੀਨ। ਸਾਡੇ ਨਾਲ ਮੌਜੂਦ ਨੇ ਬ੍ਰਿਗੇਡੀਅਰ ਰਿਟਾਇਰਡ ਗਜ਼ਨਫਰ ਅਲੀ ਸਾਹਿਬ, ਉਹਨਾਂ ਨਾਲ ਅਸੀਂ ਗੱਲ ਕਰ ਰਹੇ ਹਾਂ। ਸਰ, ਬਿਹਤਰੀਨ ਕੰਮ ਹੈ, ਲੇਕਿਨ ਇਹਦੇ ਵਿੱਚ ਵੀ ਕੋਈ ਸ਼ੱਕ ਨਹੀਂ ਨਾ। ਜ਼ਰਾ ਇਸ ਹਵਾਲੇ ਨਾਲ ਹੀ ਦੱਸੋ ਕਿ ਪੁਲਿਸ ਸਾਡਾ ਜਿਹੜਾ ਹੈ ਉਹ ਇੱਕ ਸਿਵਿਲੀਅਨ ਇਦਾਰਾ ਹੈ ਅਤੇ ਉਹ ਬਹੁਤ ਜ਼ਿਆਦਾ ਪੋਲੀਟੀਸਾਈਜ਼ ਹੈ, ਉਹਦੇ ਵਿੱਚ ਸਿਆਸੀ ਅਸਰ ਰਸੂਖ ਹੈ, ਬਹੁਤ ਮਾਮਲਾਤ ਨੇ, ਤੁਹਾਨੂੰ ਪਤਾ ਹੈ, ਕਰਪਸ਼ਨ ਵੀ ਹੈ, ਬਹੁਤ ਸਾਰੀ ਚੀਜ਼ਾਂ ਨੇ। ਅਤੇ ਇਹ ਤਾਂ ਇੱਕ ਬਹੁਤ ਵੱਡਾ ਚੈਲੰਜ ਨਹੀਂ ਹੋ ਜਾਏਗਾ ਕਿ ਅਸੀਂ ਪੁਲਿਸ ਨੂੰ ਠੀਕ ਕਰੀਏ, ਅਤੇ ਇਹ ਕਿਸ ਤਰ੍ਹਾਂ ਮੁਮਕਿਨ ਹੋਏਗਾ ਫਿਰ? ਮੈਨੂੰ ਪਾਕਿਸਤਾਨ ਦੇ ਫਿਲਹਾਲ ਐਟਮੋਸਫੇਅਰ ਵਿੱਚ ਤੇ ਨਜ਼ਰ ਨਹੀਂ ਆਉਂਦਾ, ਟੂ ਬੀ ਵੈਰੀ ਫਰੈਂਕ, ਲੈਟਸ ਬੀ ਵੈਰੀ ਓਨੈਸਟ। ਸਾਨੂੰ ਓਨੈਸਟ ਹੋਣਾ ਚਾਹੀਦਾ ਚੀਜ਼ਾਂ ਦੇ ਨਾਲ, ਬਜਾਏ ਅਸੀਂ ਕਿ ਰੋਂਗ ਇੰਪ੍ਰੈਸ਼ਨਸ ਅਸੀਂ ਕ੍ਰੀਏਟ ਕਰੀ। ਹੁਣ ਤੁਸੀਂ ਦੇਖੋ, ਅੱਜ ਦੇ ਦਿਨ ਗੌਰ ਕਰ ਰਹੇ ਹੋ, ਤੁਸੀਂ ਗੌਰ ਕਰ ਲਓ, ਤੁਸੀਂ ਖੁਦ ਸੜਕਾਂ ਤੇ ਫਿਰਦੇ ਹੋ, ਤੁਸੀਂ ਹਰ 2 ਮਿੰਟ ਬਾਅਦ ਇੱਕ ਹੂਟਰ ਬਣ ਰਿਹਾ ਹੁੰਦਾ ਪੁਲਿਸ ਦਾ। ਪੂਰੀ ਦੀ ਪੂਰੀ ਪੁਲਿਸ ਫੋਰਸ ਜਿਹੜਾ ਹੈ, ਮਤਲਬ 50% ਆਫ ਪੁਲਿਸ ਫੋਰਸ ਜਿਹੜੀ ਉਹ ਡਿਪਲੋਇਡ ਹੈ ਲੋਕਾਂ ਨੂੰ, ਇਲੀਟਸ ਨੂੰ ਸਿਕਿਉਰਿਟੀ ਦੇਣ ਵਾਸਤੇ। यानी 3-3, 2-2, 3-3 दिन वास्ते दफ्तर की कहते शहर बंद करते थे, जाते ने किसी इवेंट की वजह से। फिर उसके बाद हर 2 मिनट बाद हूटर बन रहा होंगे, हर 2 मिनट बाद ट्रैफिक रुक रही होंगी है। तो ये क्यों हो रहा होंगे? हो चीज़ ये हो गई है, वो सिर्फ टॉप एशलॉन तक नहीं रह गई, थल्ले वाले ਜਿਹੜੇ आम ग्रेड 19-20 ਦੇ ਲੋਕ ਵੀ ਜਿਹੜੇ ਨੇ ਪੁਲਿਸ ਵਿੱਚ, ਬਾਕੀ ਬਿਊਰੋਕ੍ਰੇਸੀ, ਉਹ ਵੀ ਪ੍ਰੋਟੈਕਸ਼ਨ ਲੈ ਕੇ ਫਿਰ ਰਹੇ ਹੁੰਦੇ ਨੇ, ਇੱਕ ਡਾਲਾ ਅੱਗੇ ਤੇ ਇੱਕ ਡਾਲਾ ਪਿੱਛੇ। ਹੁਣ ਜਿਹੜੀ ਪੁਲਿਸ ਫੋਰਸ ਦਾ ਕੰਮ ਹੈ ਕਿ ਉਹ ਲੋਕਾਂ ਨੂੰ ਸਿਕਿਉਰਿਟੀ ਪ੍ਰੋਵਾਈਡ ਕਰੇ, ਆਵਾਮ ਦੀ ਵੈਲਫੇਅਰ ਵਾਸਤੇ ਕੰਮ ਕਰੇ। ਆਵਾਮ ਉਹ ਪੁਲਿਸ ਦਾ ਕਸੂਰ ਨਹੀਂ ਹੈ, ਨਾ ਪੁਲਿਸ ਦੇ ਅਫਸਰਾਂ ਦਾ ਮੈਂ ਕਹਾਂਗਾ ਕਸੂਰ ਹੈ। ਕਸੂਰ ਉਹਨਾਂ ਨੂੰ ਹੈ ਜਿਹੜਾ ਉਹਨਾਂ ਨੂੰ ਇਸਤੇਮਾਲ ਕਰ ਰਹੇ ਨੇ। ਇਫ ਦੇ ਆਰ ਯੂਜ਼ਿੰਗ ਇਟ ਫॉर ਪੋਲੀਟੀਕਲ ਪਰਪਸ ਵਿਚ ਇਜ਼ ਬੀਇੰਗ ਡਨ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ। ਪੁਲਿਸ ਟੋਟਲੀ ਪੋਲੀਟੀਕਲ ਪਰਪਸ ਵਾਸਤੇ ਫਿਲਹਾਲ ਇਸਤੇਮਾਲ ਹੋ ਰਹੀ ਹੈ। ਮੈਂ ਮਤਲਬ ਤੁਸੀਂ ਸੜਕ ਤੇ ਨਿਕਲ ਜਾਓ ਨਾ, हर जगह जाओगे, किसी जगह जाओगे वो VIP मूव कर रहा होगा उत्थे ना, पूरा आजकल तो ये चक्कर हो गया कि एक दुकान ही पूरी दुकान पूरी मार्केटां बंद हो जाती हैं।
तो फिर ਤੁਸੀਂ ਮੈਨੂੰ ਦੱਸੋ ਇਜ਼ ਇਟ ਫॉर ਦੀ ਫੀਸ ਇਟ ਇਜ਼ ਫॉर ਦੀ ਫੈਸਿਲਿਟੀ ਆਫ ਦੀ ਪੀਪਲ ਇਹ ਲੋਕਾਂ ਉਹ ਇੱਕ ਹੀ ਪੁਲਿਸ ਕਰ ਰਹੀ ਪੁਲਿਸ ਤੇ ਕਦੇ नहीं करेगी एट देयर ओन और दे विल नॉट डू इट ना कोई भी अपने 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 ओन पे तो पुलिस का कोई ऑफिसर नहीं करेगा वो तो उसको इंस्ट्रक्शंस ऐसी हैं उसको हदायत ऐसी हैं उसको यूज इस तरह किया जा रहा है उसको इस्तेमाल इस तरह पुलिस फोर्स को इस तरह इस्तेमाल किया जा रहा है पूरी की पूरी फोर्स को उसमें कोई पुलिस के हाई अप्स का कसूर नहीं है कसूर उनका है जो उनको इस्तेमाल कर रही है जिन्होंने उनको ड्यूटियां दी हुई हैं जिन्होंने उनको गलत तरीके काम गलत कामों पे लगाया उनका कसूर और वो आपके सामने तो पाकिस्तान में तो मुझे नहीं लगता कि पुलिस पॉलिटिकल प्रेशर इसका एक कोशिश हुई थी जनरल मुशर्रफ के ज़माने में जब आपने वहाँ पे एक इंडिपेंडेंट जैसे आपने होम सेक्रेटरी से पुलिस को निकाल के आईजी के अंडर दिया था एक कोशिश हुई थी लेकिन आप बोलते हैं इस तरह की कोशिशें पाकिस्तान में चल नहीं सकती हर बंदा तो यहाँ पे एलीट है हर बंदा जिस वक्त तक उसकी इज्जत नहीं बनती तो गांव में आगे एक डाला लेके ना चला जाए पुलिस का तो फिर वो एक डाला मारता है तो अगले जो होते हैं वो नीचे वाले जो होते हैं उसकी खुशामद के लिए एक और प्रोवाइड कर देते हैं तो पीछे भी एक डाला लग जाता है तो भाई जब आप इस्तेमाल ही आधी % पुलिस को कर रहे हैं अपनी पॉलिटिकल ड्यूटीज के लिए और पॉलिटिकल कद-ओ-कात बढ़ाने के लिए और उसको 24-24 घंटे बेचारे पुलिस वाले सड़कों पे खड़े रहते हैं उनकी हालत देख के इंसान को बाद दफा अफसोस भी होता है कि यार सुबह से खड़े हुए हैं गन लेके बेचारे सारा दिन पूरी सड़कों पे खड़े हुए जरूरत नहीं देखिए दुनिया में मैं आपसे कहता हूँ इन दुनिया में जो है वो डिस्क्रीट सिक्योरिटी का रवा है यानी सिक्योरिटी प्रोवाइड की जाती है बट कोवर्ट तरीके से प्रोवाइड की जाती है यानी तुसी सामने नजर नहीं आंदे सिक्योरिटी वो छुपे हुए होंगे ने और पूरा सिक्योर देन दूसरी चीज ਜਿਹੜੀ इस्तेमाल करते हैं टेक्निकल गैजेट इस्तेमाल करते हैं कि अगर कोई वीआईपी मूव कर रहा है किसी रोड तो तमाम टेक्निकली देवर हावरिंग है तीजी चीज है किसी जगह ਤੁਹਾਨੂੰ किसी मुल्क ਵਿੱਚ ਤੁਸੀਂ ਜੋ ਪੜ੍ਹੇ ਲਿਖੇ ਤਹਿਜ਼ੀਬ ਯਾਫਤਾ ਕਿਸੇ ਮੁਲਕ ਵਿੱਚ ਤੁਹਾਨੂੰ ਜਿਹੜੇ ਈਵਨ ਪ੍ਰਾਈਮ ਮਿਨਿਸਟਰ ਵੀ ਮੂਵ ਕਰ ਰਿਹਾ ਹੋਵੇਗਾ ਈਵਨ ਗਵਰਨਰ ਉਧਰ ਉਹਨਾਂ ਦਾ ਉਹ ਕੋਈ देयर विल बी नो ब्लॉकेज ऑफ द रोड देयर विल बी नो ਇਹ ਜਿਸ ਤਰ੍ਹਾਂ ਪਾਕਿਸਤਾਨ ਹਟੋ ਬਚੋ ਜਿਹੜੇ ਵਾਲਾ ਚੱਕਰ ਪਾਕਿਸਤਾਨ ਤੇ ਉਹ ਤੇ ਉਹਦਾ ਪੁਲਿਸ ਦਾ ਕਸੂਰ ਨਹੀਂ ਹੈ ਨਾ ਤੇ ਉਹਦੀ ਮੈਂ ਇਸੇ ਮਾਰੇ ਕਹਿ ਰਿਹਾ ਕਿ देयर इज अ नीड टू रीस्ट्रक्चर दैट देयर इज अ नीड टू रीडिफाइन दैट देयर इज अ नीड टू वर्क ऑन दैट बहुत पैसा खर्च होता है पुलिस पे बड़ा बजट खर्च होता है और वो बेचारे यानी आई नो एक एसएचओ एक डीएसपी जो है आजकल 24-24 घंटे ड्यूटी दे रहे होते हैं उनको ड्यूटियां ऐसी मिल जाती है दे कांट अवॉइड इट और वो कर रहे होते हैं अपना काम डिलीवर कर रहे होते हैं मौके पे मौजूद होते हैं बैठे होते हैं गाड़ियों में सारी रात बैठे रहते हैं सारा दिन बैठे रहते हैं उनके ऊपर बहुत प्रेशर है दे आर अंडर स्ट्रेंथ और दूसरी बात यह है कि पुलिस हमारी जो है अंडर स्ट्रेंथ है यानी आपकी पॉपुलेशन के हिसाब से जो पुलिस की वो होनी चाहिए तादाद मेरा ख्याल वो इतनी नहीं है जिसकी वजह से काम का वर्कलोड बहुत ज्यादा है तो इसलिए आई थिंक जरूरत है कि बहुत बड़े बड़े लोग हैं जो पुलिस के लॉस को समझते हैं और पाकिस्तान में बहुत बड़े अच्छे दिमाग हैं पुलिस के अंदर बहुत अच्छे ऐसे ऑफिसर्स हैं सीनियर ऑफिसर्स हैं जो इन तमाम चीज़ों को बहुत अच्छी तरह जानते हैं समझते हैं काम कर सकते हैं तो मेरा ख्याल एक वर्किंग ग्रुप बना के एक थिंक टैंक बना के इसको रीस्ट्रक्चर और रीडिज़ाइन करने की ज़रूरत है ताकि पुलिस के ऊपर लोड भी कम हो उनकी मेजर ड्यूटीज जो हैं जो आवाम से रिलेटेड है वो प्रोवाइड कर सके अगर आपको प्रोटेक्शन ही देनी है अगर एलीट को इतना शौक है वो नहीं रह सकते आगे दो डाले करे बगैर या सड़क बंद करे बगैर तो वो उसके लिए कोई और फोर्स सीसी के अंदर एक डिफरेंट फोर्स बना दे ताकि वो वही काम करते रहे बाकी अब तो ये होता है कि थाने को ड्यूटी दी जाती थी ना कि फलाने थाने नहीं करना है तो पूरे का पूरा थाना उस तरफ चल पड़ता है तो उनका कसूर तो ना हो सर मैं चाहांगा ये जरूर दसो कि पुलिस एक सूबाई सब्जेक्ट है प्रोविंशियल सब्जेक्ट है विफाक उन्होंने दौरा भी कर लिया कोशिश भी की जा रही है कि पुलिस को बेहतर बनाया जाए तो क्या किया जा सकता है मैं चाहांगा तुम ये जरूर रिकमेंडेशन दो कि जिद असी कोई यो जिहा काम करिए जिद ना सिर्फ विफाक बल्कि ਜਿਹੜੇ सूबाई हुकूमत ने वो भी अपना किरदार अदा करें कोई यो जिहा तरीकाकार बन जाए कि पूरे मुल्क जी पुलिस है सारे सूबे विफाक वो जड़ा है कोई बेहतर पुलिस बन जाए उसकी कोई बेहतरी उसकी कोई फालियत वास्ते काम किया जाए की कहोगे सर देखो आई थिंक इन सूबे के लैवल से भी ठीक किया जा सकता है और फैडरल लैवल से भी ठीक किया मैं तुहानू दस्सिया ना कि पाकिस्तान में बड़े रिच माइंड्स पुलिस दे विच बड़े रिच माइंड्स आई नो बड़े सीनियर ऑफिसर्स ने पुलिस दे जेड़ा आईजीज रहे ने इंटलैक्चुअल्स ने सोचते ने किताबां लिखियां ने आर्टिकल्स लिखते ने सोच है उन्हां विच तुसी आई वोंट नेम देम बिकॉज देयर आर मैनी ऑफ देम
ਰੈਪੂਟੇਸ਼ਨ ਵੀ ਦੀ ਉਹਨਾਂ ਦੀ ਬਹੁਤ ਅੱਛੀ ਹੈ ਔਰ ਡਿਲੀਵਰੀ ਵੀ ਦੀ ਉਹਨਾਂ ਦੀ ਅੱਛੀ ਰਹੀ ਹੈ ਡੂਰਿੰਗ ਦੀ ਸਰਵਿਸ ਰਿਟਾਇਰਡ ਵੀ ਨੇ ਹੁਣ ਵੀ ਹੋਣਗੇ ਆਈ ਐਮ ਸ਼ੋਰ ਬਿਕੋਜ਼ ਮੈਨੂੰ ਇਤਨਾ ਪਤਾ ਨਹੀਂ ਹੁਣ ਕਿ ਕਿਹੜੇ ਲੇਕਿਨ ਹੁਣ ਵੀ ਹੋਣਗੇ ਜਿਹੜੇ ਅਪਰਾਈਟ ਨੇ ਜਿਹੜੇ ਡਿਲੀਵਰ ਕਰਦੇ ਨੇ ਜਿਹੜੇ ਓਨੈਸਟੀ ਔਰ ਪਰਪਸ ਦੇ ਨਾਲ ਪੁਲਿਸ ਫੋਰਸ ਨੂੰ ਬਿਹਤਰ ਦੇਣਾ ਚਾਹੁੰਦੇ ਨੇ ਮੇਰਾ ਖਿਆਲ ਇੱਕ ਥਿੰਕ ਟੈਂਕ ਬਣਾਇਆ ਜਾਏ ਇੱਕ ਵਰਕਿੰਗ ਗਰੁੱਪ ਬਣਾਇਆ ਜਾਏ ਕੋਈ ਲੋਕਾਂ ਨੂੰ ਪੁਲਿਸ ਦੇ ਅੰਦਰ ਹੀ ਔਰ ਹੋ ਵੀ ਰਹੀਆਂ ਨੇ ਕਾਫੀ ਰਿਫਾਰਮ ਯਾਨੀ ਟੈਕਨੀਕਲ ਚੀਜ਼ਾਂ ਤੁਸੀਂ ਅਗਰ ਲੈ ਕੇ ਆਓਗੇ ਤੇ ਉਹ ਹੈਲਪ ਕਰਨਗੀਆਂ ਪੁਲਿਸ ਨੂੰ ਟੈਕਨੀਕਲ ਗੈਜਟ ਜਿਵੇਂ ਤੁਹਾਡਾ ਸੇਫ ਸਿਟੀ ਦਾ ਪ੍ਰੋਜੈਕਟ ਹੈ ਉਹਦੇ ਵਿੱਚ ਸਾਰੇ ਤੁਹਾਡੀ ਟੈਕਨੀਕਲੀ ਤੁਸੀਂ ਉਹਨਾਂ ਨੂੰ ਮਨੂਵਰ ਕਰ ਰਹੇ ਹੋ ਜਾਂ ਇੱਕ ਉਹਦਾ ਉਹ 15 ਜਿਹੜਾ ਇੱਕ ਸਿਸਟਮ ਹੈ ਉਹਦੇ ਤੁਸੀਂ ਰਿੰਗ ਕਰੋ ਤੇ ਅਮੂਨ ਪੁਲਿਸ ਜਿਹੜੀ ਹੈ ਉਹ ਉਸ ਜਗ੍ਹਾ ਤੇ ਪਹੁੰਚਦੀ ਹੈ ਜਿੱਥੇ ਤੁਸੀਂ ਕੋਈ ਰਿਪੋਰਟ ਕਰਦੇ ਆ ਕਿ ਜਿੱਥੇ ਵਾਰਦਾਤ ਹੋ ਰਹੀ ਹੈ ਜਾਂ ਕੋਈ ਚੀਜ਼ ਹੋ ਰਹੀ ਹੈ ਕੋਈ ਇੰਸੀਡੈਂਟ ਹੋ ਰਿਹਾ ਹੈ ਤੁਸੀਂ ਇਫ ਯੂ ਮੇਕ them a call so they'll respond you ਉਹ ਵਾਪਸ ਰਿਸਪੌਂਡ ਵੀ ਕਰਦੇ ਨੇ और वो जगह उस जगह पे भी जानते हैं तो मेरा ख्याल इसके अंदर फेडरल लेवल पे भी प्रोविंशियल लेवल पे काम हो सकता है अब ये तो उन लोगों के करने की जरूरत है जो आपके लीडर्स हैं जो आपके टॉप पे बैठे हुए हैं अगर वो करना चाहेंगे तो होगा लेकिन मैं ये समझता हूँ कि कोई इसको करना नहीं चाहता अगर आप ऑनेस्टली देखें वो कहते हैं जिस तरह चल रहा है बस चल रहे तो साढ़ा तो फायदा हो रहा है ना तो इसी तरह चलेंगे बहुत बहुत शुक्रिया ब्रिगेडियर रिटायर्ड गजनफर साहब ਤੁਸੀਂ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ ਇੱਕ ਛੋਟਾ ਜਿਹਾ ਨਾਜ਼ਰੀਨ ਬ੍ਰੇਕ ਲੈਣਾ ਬ੍ਰੇਕ ਦੇ ਬਾਅਦ ਵਾਪਸ ਆਣਾ ਤੇ ਕੁਝ ਮਜ਼ੀਦ ਮਾਮਲਾਤ ਤੇ ਗੱਲ ਕਰਾਂਗੇ ਵੈਲਕਮ ਬੈਕ ਨਾਜ਼ਰੀਨ ਤੇ ਪ੍ਰੋਗਰਾਮ ਦੇ ਇਸ ਹਿੱਸੇ ਜਰਾ ਗੱਲ ਕਰਾਂਗੇ ਸਿਆਸੀ ਮਾਮਲਾਤ ਤੇ ਸਿਆਸੀ ਦਰਜਾ ਹਰਾਰਤ ਕੁਝ ਘੱਟ ਹੁੰਦਾ ਹੋਇਆ ਨਜ਼ਰ ਆਇਆ ਕਿਉਂਕਿ ਜਿਹੜੀ ਗੁਜ਼ਸ਼ਤਾ ਰੋਜ਼ ਇੱਕ ਨੋਟੀਫਿਕੇਸ਼ਨ ਜਾਰੀ ਹੋਇਆ ਸੈਨੇਟ ਵਿੱਚ ਅਪੋਜੀਸ਼ਨ ਲੀਡਰ ਦਾ ਉਸ ਤੋਂ ਪਹਿਲਾਂ ਜਿਹੜਾ ਹੈ ਉਹ ਕੌਮੀ ਅਸੈਂਬਲੀ 'ਚ ਜਿਹੜਾ ਹੈ ਉਹ ਨੋਟੀਫਿਕੇਸ਼ਨ ਜਾਰੀ ਹੋਇਆ ਉਹਦੇ ਬਾਅਦ ਜਿਹੜੀਆਂ ਤਕਰੀਰਾਂ ਹੋਈਆਂ ਉਹਦੇ ਵਿੱਚ ਵੀ ਰਾਣਾ ਸਨਾਉਲਾ ਸਾਹਿਬ ਜਾਂ ਤਲਾਲ ਚੌਧਰੀ ਸਾਹਿਬ ਜਾਂ ਦੂਜੇ ਪਾਸੇ ਅਗਰ ਵੇਖੀਏ ਤੇ ਅਲਾਮਾ ਰਾਜਾ ਨਾਸਿਰ ਅਬਾਸ ਸਾਹਿਬ ਤੇ ਮਹਿਮੂਦ ਖਾਨ ਚੱਕਜ਼ਈ ਸਾਹਿਬ ਅਪੋਜੀਸ਼ਨ ਜਾਂ ਹਕੂਮਤ ਦੀ ਤਰਫੋਂ ਜਿਤਨੀਆਂ ਵੀ ਤਕਰੀਰਾਂ ਹੋਈਆਂ ਉਹ ਜ਼ਰਾ ਬਿਹਤਰ ਨਜ਼ਰ ਆਈਆਂ ਤੇ ਕਿਹਾ ਜਾ ਰਿਹਾ ਕਿ ਸ਼ਾਇਦ ਇਹ ਮਾਮਲਾਤ ਜਿਹੜਾ ਹੈ ਉਹ ਕਿਸੇ ਬਿਹਤਰੀ ਵਾਲੇ ਪਾਸੇ ਜਾ ਰਹੇ ਨੇ ਲੇਕਿਨ ਨਾਲ ਨਾਲ ਇਹ ਵੀ ਗੱਲ ਹੈ ਕਿ ਅੱਜ ਜਿਹੜਾ ਬੈਰਿਸਟਰ ਗੋਹਰ ਸਾਹਿਬ ਜਿਹੜੇ ਚੇਅਰਮੈਨ ਨੇ ਪਾਕਿਸਤਾਨ ਤਹਿਰੀਕ ਇਨਸਾਫ ਦੇ ਉਹਨਾਂ ਨੇ ਇਹ ਕਿਹਾ ਕਿ ਜੀ ਅਗਰ ਜਿਹੜਾ ਹੈ ਇਹ ਇਮਰਾਨ ਖਾਨ ਦੀ ਜਮਾਤ ਤੇ ਸਟੈਬਲਿਸ਼ਮੈਂਟ ਦੇ ਦਰਮਿਆਨ ਜਿਹੜਾ ਹੈ ਉਹ ਇੱਕ ਤੇ ਕੋਈ ਗੱਲਬਾਤ ਨਹੀਂ ਹੋ ਰਹੀ ਇਹ ਜਿਹੜਾ ਤਾਸੁਰ ਹੈ ਬਿਲਕੁਲ ਗਲਤ ਹੈ ਤੇ ਉਹਨਾਂ ਇਹ ਕਿਹਾ ਕਿ ਜੀ ਕੋਈ ਗੱਲਬਾਤ ਹੋਏਗੀ ਸਹੀ ਤੇ ਅਸੀਂ ਕਿਸੇ ਤੋਂ ਸਾਨੂੰ ਛੁਪਾਉਣ ਦੀ ਕਿਹੜੀ ਲੋੜ ਹੈ ਨਾਲ ਉਹਨਾਂ ਇਹ ਵੀ ਕਿਹਾ ਕਿ ਜੀ ਹਕੂਮਤ ਜਿਹੜੀ ਹੈ ਉਹ ਡਬਲ ਗੇਮ ਕਰ ਰਹੀ ਹੈ ਇੱਕ ਪਾਸੇ ਸਾਡੇ ਨਾਲ ਜਿਹੜਾ ਹੈ ਉਹ ਮੁਜ਼ਾਕਰਾਤ ਦੀ ਗੱਲ ਕਰਦੀ ਹੈ ਦੂਜੇ ਪਾਸੇ ਉਹ ਸਾਨੂੰ ਮੁੱਕਾ ਮਾਰਦੇ ਨੇ ਤੇ ਇਹ ਤੇ ਮਾਮਲਾ ਫਿਰ ਨਹੀਂ ਚੱਲ ਸਕਦਾ ਇਹਦੇ ਇਲਾਵਾ ਵੀ ਬਹੁਤ ਸਾਰੇ ਪਾਕਿਸਤਾਨ ਤਹਿਰੀਕ ਇਨਸਾਫ ਦੇ ਹਵਾਲੇ ਨਾਲ ਡਿਵੈਲਪਮੈਂਟਸ ਨੇ ਇਮਰਾਨ ਖਾਨ ਸਾਹਿਬ ਦਾ ਜਿਹੜਾ ਐਕਸ ਅਕਾਊਂਟ ਹੈ ਉਹਦੀ ਜਿਹੜਾ ਹੈ ਉਹਦੇ ਉੱਤੇ ਪਾਬੰਦੀ ਦੇ ਹਵਾਲੇ ਨਾਲ ਦਰਖਾਸਤ ਦੀ ਸਮਾਅਤ ਹੋਈ ਉੱਥੇ ਵੀ ਜਿਹੜਾ ਹੈ ਉਹ ਇਸਲਾਮਾਬਾਦ ਹਾਈ ਕੋਰਟ ਵਿੱਚ ਉੱਥੇ ਵੀ ਡਿਵੈਲਪਮੈਂਟਸ ਹੋਏ ਜਿਹਦੇ ਵਿੱਚ ਜਿਹੜਾ ਹੈ ਉਹ PTA ਦੇ ਜਵਾਬ ਨੂੰ ਜਿਹੜਾ ਹੈ ਉਹ ਇਸਲਾਮਾਬਾਦ ਹਾਈ ਕੋਰਟ ਨੇ ਗੈਰ ਤਸੱਲੀ ਬਖਸ਼ ਕਰਾਰ ਦਿੱਤਾ ਤੇ ਜਿਹੜਾ ਹੈ ਅਗਲੀ ਇਹਦੇ ਉੱਤੇ ਸਮਾਅਤ ਤੇ ਜਵਾਬ ਤਲਬ ਕਰ ਲਿਆ ਗੁਜ਼ਸ਼ਤਾ ਰੋਜ਼ ਮੁਲਾਕਾਤਾਂ ਦਾ ਦਿਨ ਸੀ ਬਾਨੀ PTI ਨਾਲ ਮੁਲਾਕਾਤ ਨਹੀਂ ਹੋ ਸਕੀ ਗੁਜ਼ਸ਼ਤਾ ਰੋਜ਼ ਹੀ ਜਿਹੜਾ ਹੈ ਉਹ ਤਹਿਰੀਕ ਇਨਸਾਫ ਦੇ ਜਿਤਨੇ ਵੀ ਰਹਿਨੁਮਾ ਸਨ ਉਹ ਗਏ ਇਸਲਾਮਾਬਾਦ ਹਾਈ ਕੋਰਟ ਉੱਥੇ ਇੱਕ ਪਟੀਸ਼ਨ ਵੀ ਦਾਇਰ ਕੀਤੀ ਗਈ ਕਿ ਸਾਡੀ ਮੁਲਾਕਾਤ ਕਰਾਈ ਜਾਏ ਤੇ ਅੱਜ ਜਿਹੜੀ ਐਕਸ ਤੇ ਪਾਬੰਦੀ ਵਾਲੀ ਸਮਾਅਤ ਸੀ ਉਹਦੇ ਵਿੱਚ ਵੀ ਸਲਮਾਨ ਅਕਰਮ ਰਾਜਾ ਸਾਹਿਬ ਨੇ ਇਹੀ ਜਿਹੜਾ ਉੱਥੇ ਪਲੀ ਲਈ ਕਿ ਜੀ ਮੇਰੀ ਤਾਂ ਮੁਲਾਕਾਤ ਹੀ ਨਹੀਂ ਹੋ ਰਹੀ ਮੇਰੇ ਮੁਵੱਕਲ ਨਾਲ ਤੇ ਫਿਰ ਮੈਂ ਇਸ ਮਾਮਲੇ ਨੂੰ ਅੱਗੇ ਕਿਸ ਤਰ੍ਹਾਂ ਵਧਾ ਸਕਦਾ ਤੇ ਅਦਾਲਤ ਨੇ ਕਿਹਾ ਕਿ ਠੀਕ ਹੈ ਜੀ ਅਗਲੀ ਜਿਹੜੀ ਸਮਾਅਤ ਹੋਏਗੀ ਉਹ ਫਿਰ ਤੁਹਾਡੀ ਮੁਲਾਕਾਤ ਦੇ ਬਾਅਦ ਹੀ ਹੋਏਗੀ ਹਕੂਮਤ ਤੇ ਅਪੋਜੀਸ਼ਨ ਦੇ ਦਰਮਿਆਨ ਜਿਹੜਾ ਇਹ ਮਾਮਲਾ ਹੈ ਕਿਹੜੇ ਪਾਸੇ ਜਾ ਰਿਹਾ ਹੈ ਮਾਮਲਾਤ ਕੋਈ ਬਿਹਤਰੀ ਵਾਲੇ ਪਾਸੇ ਜਾ ਰਹੇ ਨੇ ਜਾਂ ਇਹ ਮਾਮਲਾ ਇਸੇ ਤਰ੍ਹਾਂ ਹੀ ਚੱਲਦਾ ਰਹੇਗਾ ਇਸ ਸਾਰੇ ਮਾਮਲੇ ਦੇ ਉੱਤੇ ਗੱਲ ਕਰਨ ਵਾਸਤੇ ਮੇਰੇ ਨਾਲ ਸੀਨੀਅਰ ਤਜਜ਼ੀਆਕਾਰ ਨੇ ਐਂਕਰ ਪਰਸਨ ਨੇ ਸੀਨੀਅਰ ਸਹਾਫੀ ਨੇ ਜਨਾਬ ਜਵਾਦ ਫੈਜ਼ੀ ਸਾਹਿਬ ਮੌਜੂਦ ਨੇ ਉਹਨਾਂ ਤੋਂ ਪੁੱਛਾਂਗੇ ਕਿ ਮਾਮਲਾ ਕਿਹੜੇ ਪਾਸੇ ਜਾ ਰਿਹਾ ਹੈ ਫੈਜ਼ੀ ਸਾਹਿਬ ਬਹੁਤ ਬਹੁਤ ਸ਼ੁਕਰੀਆ ਸਰ ਤੁਸੀਂ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ ਸਭ ਤੋਂ ਪਹਿਲਾਂ ਤਾਂ ਮੈਂ ਚਾਹਾਂਗਾ ਕਿ ਇਹ ਜਿਹੜੀ ਲੇਟੈਸਟ ਡਿਵੈਲਪਮੈਂਟ ਹੈ ਜਿਹੜੀ ਇੱਕ 5 ਮਹੀਨਿਆਂ ਤੋਂ ਮਾਮਲਾ ਲਟਕਾ ਹੋਇਆ ਸੀ ਇਹ ਜਿਹੜੇ ਪੋਜੀਸ਼ਨ ਲੀਡਰਾਂ ਦੀ ਤਾਇਨਾਤੀ ਵਾਲਾ ਸੀ ਚਾਹੇ ਉਹ ਸੈਨੇਟ ਵਿੱਚ ਹੋਵੇ ਕੌਮੀ ਅਸੈਂਬਲੀ ਵਾਲਾ ਇਸ ਨੂੰ ਕਿਸ ਤਰ੍ਹਾਂ ਦੇ ਵੇਖ ਰਹੇ ਹੋ ਤੁਸੀਂ ਸਰ ਦੇਖੋ ਮੈਂ ਪਹਿਲੇ ਵੀ ਕਈ ਦਫਾ ਕਿਹਾ ਮੈਂ ਅੱਜ ਵੀ ਇਹ ਦੁਹਰਾਵਾਂਗਾ ਕਿ ਖੁਦ ਅਮਾਤਮਾ ਨਿਆਜ਼ੀ ਸਾਹਿਬ ਨੇ ਆਪਣੀ ਹੀ ਜਮਾਤ ਦੀ ਨਫੀ ਕਰ ਦਿੱਤੀ ਹੈ ਇੱਕ ਪਾਸੇ ਇੱਕ ਸੀਟ ਵਾਲਾ ਜਿਨ੍ਹਾਂ ਦੇ ਦੁਪੱਟੇ ਲੈ ਨਕਲਾਂ ਲਾਉਂਦੇ ਸਨ ਔਰ ਮੈਂ ਤੇ ਪਹਿਲੇ ਵੀ ਕਿਹਾ ਸੀ ਕਿ ਫਿਰ ਦੇਖ ਲੈਣਾ ਅਨਕਰੀਬ ਤੁਹਾਨੂੰ PTI ਦੇ ਵਰਕਰ ਜਿਹੜੇ ਨੇ ਉਹ ਦੁਪੱਟੇ ਖਰੀਦਦੇ ਔਰ ਵੇਚਦੇ ਨਜ਼ਰ ਆਉਣਗੇ ਕਿਉਂਕਿ ਚੱਕਜ਼ਈ ਸਾਹਿਬ ਬਹਰਹਾਲ ਉਹਨਾਂ ਤੇ ਜਿੰਨੇ ਵੀ ਇਲਜ਼ਾਮ ਜਾਂ ਤਨਕੀਦ ਕੀਤੀ ਜਾ ਸਕਦੀ ਹੈ ਅਫਗਾਨਿਸਤਾਨ ਦੇ ਬਾਰੇ ਨਾਲ ਜਾਂ ਐਂਟੀ ਐਸਟੈਬਲਿਸ਼ਮੈਂਟ ਦੀ ਛਾਪ ਦੇ ਬਾਰੇ ਨਾਲ ਲੇਕਿਨ ਉਸ ਦੇ ਬਾਵਜੂਦ ਉਹਨਾਂ ਨੇ ਹਲਫ ਚੁੱਕਿਆ ਹੈ ਔਰ ਹਲਫ ਚੁੱਕਣ ਦਾ ਮਤਲਬ ਹੈ ਕਿ ਮੁਲਕ ਦੇ ਆਇਨ ਨਾਲ ਮੁਲਕ ਦੇ ਕਾਨੂੰਨ ਨਾਲ ਵਫਾਦਾਰ ਰਹਿਣਗੇ ਲਿਹਾਜ਼ਾ ਮੈਂ ਜਿਹੜੀ ਗੱਲ ਕਰ ਰਿਹਾ ਸੀ ਕਿ ਨਫੀ ਕੀਤੀ ਹੈ ਖੁਦ ਨਿਆਜ਼ੀ ਸਾਹਿਬ ਨੇ ਆਪਣੀ ਜਮਾਤ ਦੀ ਆਪਣੀ ਤਨਜ਼ੀਮ ਦੀ ਦੇਖੋ ਨਾ ਇੱਕ ਸੀਟ ਵਾਲੇ ਚੱਕਜ਼ਈ ਸਾਹਿਬ ਨੇ ਤੇ ਇੱਕ ਹੀ ਸੀਟ ਵਾਲੇ ਅਲਾਮਾ ਰਾਜਾ ਨਾਸਿਰ ਅਬਾਸ ਸਾਹਿਬ ਨੇ
ਉਹਨਾਂ ਨੂੰ ਕੌਮੀ ਅਸੈਂਬਲੀ ਔਰ ਸੈਨੇਟ ਦੇ ਵਿੱਚ ਆਪੋਜੀਸ਼ਨ ਲੀਡਰ ਬਣਵਾ ਲਿਆ, ਚਲੋ ਨੋਟੀਫਿਕੇਸ਼ਨ ਆ ਗਿਆ। ਮਗਰ ਪੀਟੀਆਈ ਕਿੱਥੇ ਖਲੋਤੀ ਏ? ਉਹਦਾ ਚੇਅਰਮੈਨ ਵੀ ਤੇ ਕੋਈ ਹੈ ਨਾ ਜਿਹਦਾ ਤੁਸੀਂ ਨਾਂ ਲਿਆ ਹੈ, ਉਹਦੇ ਕੋਲ ਫਿਰ ਕੀ ਇਖਤਿਆਰ ਹੈ? ਜਾਂ ਸੈਕਟਰੀ ਜਨਰਲ ਸਲਮਾਨ ਅਕਰਮ ਰਾਜਾ, ਇਹ ਕੋਈ ਆਮ ਚੂਪਨ ਤੇ ਨਹੀਂ ਨਾ ਆਏ। ਇਹਨਾਂ ਨੂੰ ਵੀ ਤਾਂ ਚਾਹੀਦਾ ਹੈ ਨਾ ਕਿ ਆਪਣੀ ਸੇ ਵੀ ਬਣਾਉਣ, ਔਰ ਚੇਅਰਮੈਨ ਹੈ ਅਗਰ ਕੋਈ ਔਰ ਸੈਕਟਰੀ ਜਨਰਲ ਹੈ, ਉਹਦੀ ਕੋਈ ਅਹਿਮੀਅਤ ਉਸ ਤਰ੍ਹਾਂ ਨਹੀਂ ਰਹਿ ਗਈ। ਇੱਕ ਇੱਕ ਸੀਟ ਵਾਲਿਆਂ ਨੂੰ ਤੁਸੀਂ ਉੱਤੇ ਚੜਾ ਛੱਡਿਆ ਹੈ, ਔਰ ਉਸ ਤੋਂ ਬਾਅਦ ਫਿਰ ਤਨਕੀਦਾਂ ਵੀ ਹਾਲੇ ਸ਼ੁਰੂ ਹੋਣੀਆਂ ਨੇ। ਮੈਂ ਸਮਝਦਾ ਵਾਂ ਕਿ ਖੁਦ ਇੱਕ ਜਮਾਤ ਦੀ ਨਫੀ ਕੀਤੀ ਉਹਦੇ ਬਾਨੀ ਨੇ, ਆਪਣੀ ਹੀ ਜਮਾਤ ਦੇ ਉਹ ਲੋਕ ਜਿਨ੍ਹਾਂ ਨੇ ਕੈਦੋਬੰਦੀਆਂ ਸਹੂਬਤਾਂ ਵੀ ਬਰਦਾਸ਼ਤ ਕੀਤੀਆਂ, ਜਿਨ੍ਹਾਂ ਨੇ ਜੇਲਾਂ ਵੀ ਵੇਖੀਆਂ, ਜਿਨ੍ਹਾਂ ਡੰਡੇ ਵੀ ਖਾਦੇ, ਜਿਨ੍ਹਾਂ ਗ੍ਰਿਫਤਾਰੀਆਂ ਵੀ ਦਿੱਤੀਆਂ, ਜਾਂ ਜਿਨ੍ਹਾਂ ਨੇ ਮਾਲੀ ਤੌਰ ਤੇ ਬਹੁਤ ਖਰਚੇ ਵੀ ਕੀਤੇ, ਉਹਨਾਂ ਨੂੰ ਛੱਡ ਕੇ ਇੱਕ ਇੱਕ ਸੀਟ ਵਾਲੀ ਜਮਾਤ ਦੇ ਜਿਹੜੇ ਬੰਦੇ ਨੇ ਉਹਨਾਂ ਨੂੰ ਲਿਆਣਾ, ਮੈਂ ਸਮਝਦਾ ਕਿ ਇਮਰਾਨ ਨਿਆਜ਼ੀ ਸਾਹਿਬ ਨੇ ਆਪਣੀ ਜਮਾਤ ਦੇ ਨਾਲ, ਆਪਣੇ ਮੁਖਲਸ ਦੋਸਤਾਂ ਦੇ ਨਾਲ, ਆਪਣੀ ਤਨਜ਼ੀਮ ਦੇ ਨਾਲ ਹੀ ਬਹੁਤ ਜ਼ਿਆਦਾ ਜ਼ਿਆਦਤੀ ਕਰ ਛੱਡੀ ਹੈ। ਹਾਂ, ਅੱਗੇ ਆ ਜਾਂਦੇ ਆ ਤੁਹਾਡੇ ਸਵਾਲ ਦਾ ਜਵਾਬ। ਦੇਖੋ, ਮਸਲਾ ਹੈ ਵੇ ਕਿ ਜਦੋਂ ਤੁਸੀਂ ਗੱਲ ਨਹੀਂ ਕਰੋਗੇ, ਬਹਿਓਗੇ ਨਹੀਂ, ਔਰ ਪਾਰਲੀਮੈਂਟ ਦਾ ਐਸਾ ਤੁਹਾਡਾ ਫੋਰਮ, ਇੱਕ ਐਸਾ ਪਲੇਟਫਾਰਮ ਹੈ, ਐਸਾ ਇੱਕ ਜਗ੍ਹਾ ਹੈ ਜਿੱਥੇ ਬਹਿ ਕੇ ਮੁਲਕੋ ਕੌਮ ਦੇ ਮਸਾਇਲ ਹੱਲ ਹੋਣੇ ਚਾਹੀਦੇ ਨੇ। ਅਸਲ ਤੇ ਜ਼ਿੰਮੇਵਾਰੀ ਇਹਨਾਂ ਦੀ ਹੈ ਵੇ, ਲੇਕਿਨ ਜੇ ਕਰ ਉੱਥੇ ਕੋਈ ਜਮਾਤ ਹੀ ਆਪਣੇ ਔਰ ਹੁਕੂਮਤ ਦੇ ਮਾਬੈਨ ਜਿਹੜੇ ਜਾਂ ਦਰਮਿਆਨ ਜਿਹੜੇ ਮਸਾਇਲ ਨੇ ਉਹ ਹੀ ਨਹੀਂ ਹੱਲ ਕਰ ਸਕਦੀ, ਤੇ ਮੇਰੀ ਔਰ ਤੁਹਾਡੇ ਮਸਲਿਆਂ ਨੂੰ ਖੇ ਹੱਲ ਕਰਨਗੇ। ਲਿਹਾਜ਼ਾ ਹੁਣ ਅਗਰ ਆ ਰਹੇ ਨੇ ਇਸ ਪਾਸੇ, ਜਿਵੇਂ ਤੁਸੀਂ ਫਰਮਾਇਆ ਵੀ ਹੈ ਕਿ ਬਜ਼ਾਹਰ ਨਜ਼ਰ ਆ ਰਿਹਾ ਹੈ ਕਿ ਥੋੜੀ ਜੀ ਬਰਫ਼ ਪਿਘਲੀ ਹੈ ਔਰ ਥੋੜੇ ਜਿਹੇ ਮਾਮਲਾਤ ਬਿਹਤਰ ਹੋਏ ਨੇ, ਲੇਕਿਨ ਮੈਨੂੰ ਲੱਗਦਾ ਹੈ ਕਿ ਐਂ ਜੀ ਡੰਡਾ ਦੌਰੀ ਚੱਲਦਾ ਰਹਿਣਾ ਹੈ ਔਰ ਇਖਤਲਾਫੀ ਨੋਟ ਵੀ ਆਦੇ ਰਹਿਣਗੇ। ਇੱਕ ਪਾਸਿਓਂ ਆਵਾਜ਼ਾਂ ਲੱਗਦੀਆਂ ਰਹਿਣਗੀਆਂ ਜੀ ਕਿ ਰਿਹਾ ਕਰਾਇਆ ਜਾਏ ਔਰ ਛੁਡਵਾਇਆ ਜਾਏ, ਜਿਵੇਂ ਉਹ ਫਵਾਦ ਚੌਧਰੀ ਸਾਹਿਬ ਆਪ ਤੇ ਹਾਈ ਕੋਰਟ ਦੇ ਵਿੱਚ ਨੱਸਦੇ ਨਜ਼ਰ ਆਏ ਸਨ, ਲੇਕਿਨ ਉਹ ਇੱਕੋ ਚੀਜ਼ ਤੇ ਉਹਨਾਂ ਨੇ गर्दान लाई है कि इमरान खान असल इशू है, उसकी तरफ देखा जाए, उसको बाहर लाने की कोशिश की जाए। ਇਹੋ ਜਿਹੇ ਬਿਆਨ ਜਿਹੜੇ ਨੇ ਉਹ ਦੇ ਕੇ ਤੇ ਇਹਨਾਂ ਨੂੰ ਥੋੜੀ ਹਰਾਰਤ ਤੇ ਦਿੱਤੀ ਜਾ ਰਹੀ ਹੈ। ਲੇਕਿਨ ਮੈਂ ਇਹ ਸਮਝਦਾ ਵਾਂ ਕਿ ਜੋ ਮੁਲਕੀ ਮੁਆਸ਼ੀ ਹਾਲਾਤ ਨੇ, ਜੋ ਦਹਿਸ਼ਤਗਰਦੀ ਦਾ ਨਾਸੂਰ ਸਾਡੇ ਸਿਰਾਂ ਦੇ ਉੱਤੇ ਚੜਿਆ ਪਿਆ ਹੈ, ਔਰ ਸਾਡੇ ਜਿਵੇਂ ਜਵਾਨ ਸ਼ਹਾਦਤਾਂ ਦੇ ਰਹੇ ਨੇ, ਕੁਰਬਾਨੀਆਂ ਦੇ ਰਹੇ ਨੇ, ਆਵਾਮ ਵੀ ਦੇ ਰਹੇ ਨੇ, ਫੌਜੀ ਜਵਾਨ ਵੀ ਦੇ ਰਹੇ ਨੇ, ਲਿਹਾਜ਼ਾ ਉਹਦੇ ਵਿੱਚ ਬੰਦਾ ਤੇ ਇਹੋ ਹੀ ਹੈ ਕਿ ਇੱਕ ਜਗ੍ਹਾ ਤੇ ਬਹਿਣ ਔਰ ਸੰਜੀਦਾ ਹੋ ਕੇ ਔਰ ਸਿਆਣਫ ਦੇ ਨਾਲ ਮੁਲਕੋ ਕੌਮ ਦੇ ਮਸਾਇਲ ਹਲ ਵੇਖਣ। ਮੇਰਾ ਖਿਆਲ ਹੈ ਕਿ ਅਚਕਜ਼ਈ ਸਾਹਿਬ ਵੀ, ਉਹਨਾਂ ਦੀ ਤਕਰੀਰ ਵੀ ਅਸੀਂ ਪਹਿਲੀ ਸੁਣ ਲਈ, ਔਰ ਜਿੰਦੀ ਇਹ ਉਮੀਦ ਸੀ ਕਿ ਬਹੁਤ ਕੋਈ ਹਾਰਸ਼ ਔਰ ਬੜੀ ਕੋਈ ਤੇਜ਼ ਹੋਏਗੀ, ਚੋਬਾ ਲਾਈਆਂ ਉਹਨਾਂ ਨੇ, ਨੁਕਤੇ ਲਾਏ, ਕੋਣੀਆਂ ਮਾਰੀਆਂ ਜ਼ਰੂਰ, ਲੇਕਿਨ ਉਸ ਤਰ੍ਹਾਂ ਦੀ ਤਕਰੀਰ ਨਹੀਂ ਸੀ ਜਿਹੜੀ ਆਮ ਲੋਕ ਖਿਆਲ ਕਰ ਰਹੇ ਸਨ ਪੀਟੀਆਈ ਵਾਲੇ ਕਿ ਅੰਨੀ ਪਾ ਦੇਣਗੇ ਔਰ ਲੁੱਟ ਕੇ ਲੈ ਜਾਣਗੇ। ਉਹ ਲੁੱਟਣ ਵਾਲਾ ਕੰਮ ਤੇ ਨਹੀਂ ਜੋ ਹੋਇਆ। ਫੈਸਾ, ਮੈਂ ਇਹ ਵੀ ਚਾਹਾਂਗਾ ਕਿ ਇਹ ਵੀ ਦੱਸੋ, ਵੇਖੋ ਕਿਹਾ ਤੇ ਇਹ ਵੀ ਜਾਂਦਾ ਨਾ, ਪਾਕਿਸਤਾਨ ਤਹਿਰੀਕ ਇਨਸਾਫ ਵੀ ਕਹਿ ਰਹੀ, ਤੁਹਾਨੂੰ ਹੀ ਪਤਾ ਹੈ, ਅਸੀਂ ਵੀ ਸਾਫੀ ਹਾਂ, ਕਿ ਜਿਹੜੀ ਪੋਲੀਟੀਕਲ ਸਪੇਸ ਹੈ ਉਹ ਤੇ ਫਿਰ ਹਕੂਮਤ ਹੀ ਕ੍ਰੀਏਟ ਕਰਦੀ ਨਾ, ਤੇ ਹਕੂਮਤ ਦਾ ਕੰਮ ਮੇਰਾ ਖਿਆਲ ਤੇ ਕੁਝ ਅੱਗੇ ਵਧਣਾ, ਹਕੂਮਤ ਦਾ ਜ਼ਿਆਦਾ ਜ਼ਿੰਮੇਦਾਰੀ ਹਕੂਮਤ ਦੀ ਨਹੀਂ ਅੱਗੇ ਵਧੇ। ਦੇਖੋ, ਅੱਜ ਵੀ ਤਲਾਲ ਚੌਧਰੀ ਹੋਰਾਂ ਅੱਜ ਵੀ ਦੁਬਾਰਾ ਦੁਹਰਾਇਆ ਹੈ ਕਿ ਮੁਜ਼ਾਕਰਾਤ ਦੀ ਪੇਸ਼ਕਸ਼ ਬਰਕਰਾਰ ਹੈ ਔਰ ਪੀਟੀਆਈ ਵਾਲੇ ਆਣ, ਸਪੀਕਰ ਦਾ ਆਫਿਸ ਕਾਇਮ ਹੈ, ਸਪੀਕਰ ਦੇ ਆਫਿਸ ਆ ਕੇ ਗੱਲਬਾਤ ਕਰਨ। ਔਰ ਵਜ਼ੀਰ ਆਜ਼ਮ ਨੇ ਤਾਂ ਦੇਖੋ, ਜਦੋਂ ਇਹ ਸ਼ਹਬਾਜ਼ ਸ਼ਰੀਫ ਸਾਹਿਬ ਜਦੋਂ ਆਪੋਜੀਸ਼ਨ ਲੀਡਰ ਸਨ, ਇਹਨਾਂ ਨੇ ਉਦੋਂ ਵੀ ਉਸ ਵੇਲੇ ਦੇ ਵਜ਼ੀਰ ਆਜ਼ਮ ਨੂੰ ਕਿਹਾ ਕਿ ਆਓ ਜੀ ਮਿਸਾਕੇ ਜਮਹੂਰੀਅਤ ਕਰ, ਮਿਸਾਕੇ ਮਈਸ਼ਤ ਕਰ ਲੈਂਦੇ ਆ, ਹੱਥ ਮਿਲਾ ਲੈਂਦੇ ਆ। ਲੇਕਿਨ ਉਸ ਟਾਈਮ ਜਿਹੜਾ ਵਜ਼ੀਰ ਆਜ਼ਮ ਸੀ ਉਹ 5-6 ਕੁਰਸੀਆਂ ਟੱਪ ਕੇ ਨਿਕਲਦਾ ਸੀ ਕਿ ਮੈਨੂੰ ਆਪੋਜੀਸ਼ਨ ਲੀਡਰ ਨਾਲ ਹੱਥ ਵੀ ਨਾ ਮਿਲਾਣਾ ਪਵੇ। ਫਿਰ ਜਦੋਂ ਸ਼ਹਬਾਜ਼ ਸ਼ਰੀਫ ਵਜ਼ੀਰ ਆਜ਼ਮ ਬਣ ਗਏ, ਫਿਰ ਇਹਨਾਂ ਕਿਹਾ ਕਿ ਆਓ ਜੀ ਫਿਰ ਇੱਕ ਵਾਰੀ ਬਹਿ ਜਾਂਦੇ ਆ। ਫਿਰ ਸੁਹੇਲ ਅਫਰੀਦੀ ਨੂੰ ਕਾਲ ਕੀਤੀ। ਇਹ ਤੇ ਹੁਣ ਤੁਸੀਂ ਵੀ ਸਮਝਦੇ ਹੋ, ਮੈਂ ਵੀ ਸਮਝਦਾ ਵਾਂ ਕਿ ਇਹ ਤੇ ਉਹ ਗੱਲ ਹੈ ਨਾ ਕਿ ਮੈਨੇ ਕਹਾ ਮੁਲਾਕਾਤ ਕਰਾ ਦੇ, ਤਾਂ ਉਹਨਾਂ ਨੇ ਕਿਹਾ ਅੱਛਾ ਮੈਂ ਫਿਰ ਪੁੱਛ ਕੇ ਦੱਸਾਂਗਾ। ਇਹ ਤੇ ਇੱਕ ਲਿੰਗਰ ਔਨ ਕਰਨ ਵਾਲੀਆਂ ਗੱਲਾਂ ਸਨ। ਅਫਰੀਦੀ ਸਾਹਿਬ ਨੇ ਆਪਣਾ ਵੀ ਇੱਕ ਬਿਠਾਣਾ ਸੀ, ਧਾਕ ਬਿਠਾਉਣ ਦੀ ਕੋਸ਼ਿਸ਼ ਕਰਨੀ ਸੀ ਆਪਣੇ ਵਰਕਰਾਂ ਤੇ, ਲੇਕਿਨ ਹਕੂਮਤ, ਤੁਸੀਂ ਗੱਲ ਠੀਕ ਕਹਿ ਰਹੇ ਹੋ, ਹਕੂਮਤ ਕੋਲ ਹੀ ਦੇਣ ਲਈ ਕੁਝ ਹੁੰਦਾ ਹੈ। ਲਿਹਾਜ਼ਾ ਮੈਂ ਸਮਝਦਾ ਕਿ ਵਜ਼ੀਰ ਮੁਮਲਕਤ ਬਰਾਏ ਦਾਖਲਾ ਤਲਾਲ ਚੌਧਰੀ ਹੋਰਾਂ ਅੱਜ ਵੀ ਇਹ ਕਿਹਾ ਕਿ ਜੀ पेशकश भी बरकरार है, दरवाजे भी खुले ने, वाया बठिंडा नहीं वाया स्पीकर ऑफिस आया जाएगा और जिहड़ी गल है वो बिल्कुल की जाएगी। मेरा ख्याल है कि अगर उधरों दावत आ रही है तो पीटीआई ਨੂੰ कबूल करनी चाहिए, ਇਹਨਾਂ ਦੇ ਜਿਹੜੇ ਲੀਡਰ ਨੇ ਉਹਨਾਂ ਨੂੰ कबूल करनी चाहिए। और मैं फिर वही कहांगा कि हजरत गल इन्नी है कि हर बंदा जो वोट लैके आया है ना तो उन्हें मुंह दिखाई भी देनी है, उन्हें जवाब भी देना है। अगर नहीं जिहड़ी बारीक बीनी नाल नहीं बहणगे, नेड़े होके नहीं गल्लां करनगे और रस्ता नहीं कड्डणगे
ਤੇ ਫਿਰ ਤੇ ਇਹ ਜਦੋਂ ਵਾਪਸ ਆਵਾਮ ਵਿੱਚ ਮੂੰਹ ਦਿਖਾਈ ਦੇਣ ਜਾਣਗੇ ਤੇ ਇਹਨਾਂ ਨੂੰ ਸਿਆਪੇ ਪੈ ਜਾਣੇ ਨੇ। ਲਿਹਾਜ਼ਾ ਉਹ ਕਰਿਸ਼ਮਾ ਉਹ ਨਹੀਂ ਰਹਿ ਗਿਆ ਹੁਣ ਵਾਲਾ ਜਿਹੜਾ ਉਦੋਂ ਜਜ਼ਬਾਤੀ ਕਰਕੇ ਹੋਇਆ ਸੀ। ਹਕੂਮਤ ਕੋਲ ਦੇਣ ਲਈ ਜ਼ਿਆਦਾ ਸ਼ੈਵਾਂ ਹੁੰਦੀਆਂ ਨੇ, ਹਕੂਮਤ ਨੂੰ ਵੀ ਫਰਾਖਦਿਲੀ ਦਾ ਮੁਜ਼ਾਹਰਾ ਕਰਨਾ ਚਾਹੀਦਾ ਹੈ। ਔਰ ਮੈਂ ਸਮਝਦਾ ਵਾਂ ਕਿ ਇਹ ਜਿਹੜਾ ਦੌਲਤ ਸ਼ਾਹ ਦੇ ਕੜੇ ਪਾ ਕੇ ਸੋਚਾਂ ਨੇ ਨਾ, ਉਹਦੇ ਵਿੱਚੋਂ ਨਿਕਲ ਕੇ ਇੱਕ ਸ਼ਖਸੀਅਤ ਦੀ ਉਹ ਜਿਹੜੀ ਪੂਜਾ ਹੈ ਨਾ, ਉਹਨੂੰ ਕਰਨ ਦੀ ਬਜਾਏ ਮੁਲਕ ਕੌਮ ਨੂੰ ਵੇਖਣਗੇ ਤੇ ਮੇਰਾ ਖਿਆਲ ਹੈ ਦੋਵਾਂ ਪਾਸੇ ਬਾਹਰਾਂ ਆ ਜਾਣਗੀਆਂ। ਜਦ ਫੈਜ਼ ਸਾਹਿਬ ਨਾਲ ਹੀ ਰਹਿਣਾ, ਇੱਕ ਛੋਟਾ ਜਿਹਾ ਬ੍ਰੇਕ ਲੈਣਾ ਹੈ, ਬ੍ਰੇਕ ਦੇ ਬਾਅਦ ਵਾਪਸ ਆਵਾਂਗੇ ਤੇ ਕੁਝ ਮਜ਼ੀਦ ਮਾਮਲਾਤ ਤੇ ਗੱਲ ਕਰਾਂਗੇ। ਵੈਲਕਮ ਬੈਕ ਨਾਜ਼ਰੀਨ, ਸਾਡੇ ਨਾਲ ਮੌਜੂਦ ਨੇ ਸੀਨੀਅਰ ਤਜਜ਼ੀਆਕਾਰ ਜਨਾਬ ਜਵਾਦ ਫੈਜ਼ੀ ਸਾਹਿਬ ਤੇ ਅਸੀਂ ਗੱਲ ਕਰ ਰਹੇ ਹਾਂ ਪਾਕਿਸਤਾਨ ਦੀ ਸਿਆਸੀ ਸੂਰਤ ਹਾਲ ਦੇ ਹਵਾਲੇ ਨਾਲ। ਅੱਛਾ ਸਰ, ਮੈਂ ਕਿਉਂਕਿ ਸ਼ੁਰੂ 'ਚ ਗੱਲ ਕੀਤੀ ਹੈ ਜਿਹੜੇ ਨੋਟੀਫਿਕੇਸ਼ਨ ਹੋਏ ਨੇ, ਤੇ ਕੀ ਸਮਝਦੇ ਹੋ ਜਿਹੜੀ 5 ਮਹੀਨੇ ਦੀ ਤਾਖੀਰ ਸੀ ਉਹ ਇਹਨਾਂ ਤੇ ਇਹ ਦੱਸਿਆ ਕਿ ਜੀ ਕਿਉਂਕਿ ਪਿਸ਼ਾਵਰ ਹਾਈ ਕੋਰਟ 'ਚ ਮਾਮਲਾ ਸੀ ਤੇ ਉਹ ਇੱਕ ਸਪੀਕਰ ਜਿਹੜੇ ਨੇ ਉਹਨਾਂ ਦਾ ਇੱਕ ਇਸਤਿਕਾਕ ਹੁੰਦਾ ਹੈ ਉਹ ਕਿਸ ਟਾਈਮ ਕਰਨ, ਕੀ ਲੱਗਦਾ ਹੈ ਵਾਕਈ ਇਹ ਜਿਹੜਾ ਮਾਮਲਾ ਸੀ ਇਹ ਅਦਾਲਤ ਦੀ ਵਜ੍ਹਾ ਤੋਂ ਤਾਖੀਰ ਦਾ ਸ਼ਿਕਾਰ ਹੋਇਆ ਜਾਂ ਵਜ੍ਹਾ ਪਿੱਛੇ ਕੁਝ ਹੋਰ ਵੀ ਸੀ? ਦੇਖੋ, ਮੇਰੀ ਦਾਨਿਸ਼ ਦੇ ਵਿੱਚ ਜਿਹੜੀ ਮੈਂ ਖਬਰਾਂ ਰੱਖਣਾ ਵਾ, ਮੈਨੂੰ ਇਹ ਪਤਾ ਲੱਗਦੀਆਂ ਨੇ, ਉਹਦੇ ਵਿੱਚ ਐਸੀ ਕਿ ਅਗਰ ਤੇ ਇੱਕ ਸੀਟ ਅਗਰ ਅਚਕਜ਼ਈ ਸਾਹਿਬ ਕੋਲ ਆਪਣੀ ਜਮਾਤ ਦੀ, ਤੇ ਉਹਨੂੰ ਟੈਕਨੀਕਲੀ ਕਿਵੇਂ ਲਿਆ ਜਾਏਗਾ, ਫਿਰ ਕਿਆ ਉਹਨਾਂ ਦੀ ਜਿਹੜੀ ਪੀਕੇ ਮੈਪ ਹੈ ਉਹਦੇ ਤੋਂ ਜ਼ਿਆਦਾ ਸੀਟਾਂ ਕਿਸੇ ਹੋਰ ਜਮਾਤ ਦੀਆਂ ਹਨ। ਵਿੱਚ ਮੌਲਾਨਾ ਦੀ ਵੀ ਕਹਾਣੀ ਚੱਲਦੀ ਰਹੀ ਹੈ, ਵਿੱਚ ਮੌਲਾਨਾ ਨੂੰ ਵੀ ਐਡਜਸਟ ਹੋਣ ਦੀ ਖੁਦ ਵੀ ਖਾਹਿਸ਼ ਸੀ, ਫਿਰ ਉਹ ਆਪ ਪਿੱਛੇ ਹੋ ਗਿਆ ਕਿ ਨਹੀਂ ਅਚਕਜ਼ਈ ਸਾਹਿਬ ਨੂੰ ਕਰ ਦਿਓ, ਔਰ ਹਕੂਮਤ ਨੇ ਵੀ ਕਿਹਾ ਜੀ ਕਰ ਦਿੰਦੇ ਆ। ਵਿੱਚ ਕਾਫੀ ਚੀਜ਼ਾਂ ਸਨ ਇਹਨਾਂ ਦਾ, ਇੱਕ ਤੇ ਥੋੜਾ ਜਿਹਾ ਜਿਹੜਾ ਗੁੱਸਾ ਸੀ ਦਿਮਾਗੀ ਉਹਨੂੰ ਵੀ ਥੋੜਾ ਥੱਲੇ ਲਿਆਉਣਾ ਸੀ, ਮਸਾਇਲ ਵੀ ਔਰ ਮਾਮਲਾਤ ਵੀ ਦੇਖਣੇ ਸਨ, ਉਹਦੇ ਨਾਲ ਨਾਲ ਇਹ ਵੀ ਦੇਖਣਾ ਸੀ ਕਿ ਟੋਨ ਕੀ ਇਖਤਿਆਰ ਕੀਤੀ ਜਾਂਦੀ ਹੈ। ਮੇਰਾ ਖਿਆਲ ਹੈ ਉਸੇ ਟੋਨ ਤੇ ਆ ਗਏ ਨੇ। ਕਾਨੂੰਨੀ ਚੀਜ਼ਾਂ ਵੀ ਮੌਜੂਦ ਸਨ, ਨਫਸਿਆਤੀ ਚੀਜ਼ਾਂ ਵੀ ਮੌਜੂਦ ਸਨ, ਮਾਹੌਲ ਦੀਆਂ ਚੀਜ਼ਾਂ ਵੀ ਮੌਜੂਦ ਸਨ, ਟਾਈਮਿੰਗ ਵਾਲਾ ਮਾਮਲਾ ਵੀ ਸੀ। ਇਹ ਸਾਰੀਆਂ ਚੀਜ਼ਾਂ ਮਿਲ ਕੇ ਜਿਹੜੇ 4-5 ਮਹੀਨੇ ਲੰਘੇ ਨੇ, ਇਹਦੇ ਵਿੱਚ ਬੜਾ ਕੁਝ ਸੋਚਿਆ ਵੀ ਗਿਆ, ਦੇਖਿਆ ਵੀ ਗਿਆ, ਗੱਲਾਂ ਬਾਤਾਂ ਵੀ ਕੀਤੀਆਂ ਗਈਆਂ, ਪਲੈਨਿੰਗ ਵੀ ਕੀਤੀ ਗਈ, ਔਰ ਫਿਰ ਇਸ ਨੁਕਤੇ ਤੇ ਆਇਆ ਗਿਆ ਕਿ ਆ ਜਾਓ ਜੀ ਨੋਟੀਫਿਕੇਸ਼ਨ ਵੀ ਹੋ ਜਾਂਦਾ ਹੈ ਤੇ ਆਓ ਫਿਰ ਹੱਸੀ ਖੁਸ਼ੀ ਰਹਿਣੇ ਲੱਗ ਜਾਓ। ਫੈਜ਼ ਸਾਹਿਬ, ਮੈਂ ਆਪਣੇ ਇੰਟਰੋ 'ਚ ਵੀ ਜਿਹੜਾ ਹੈ ਉਹ ਮੁਲਾਕਾਤ ਦੀ ਗੱਲ ਕੀਤੀ, ਕੀ ਸਮਝਦੇ ਹੋ? ਵੇਖੋ ਮੁਲਾਕਾਤ ਨਹੀਂ ਹੋ ਰਹੀ, ਸਲਮਾਨ ਅਕਰਮ ਰਾਜਾ ਸਾਹਿਬ ਅੱਜ ਵੀ ਇਸਲਾਮਾਬਾਦ ਹਾਈ ਕੋਰਟ 'ਚ ਕਿਹਾ ਕਿ ਜੀ ਸਾਡੀ ਮੁਲਾਕਾਤ ਕਰਾਉਣਗੇ ਤੇ ਅਸੀਂ ਕੋਈ ਆਪਣੇ ਜਿਹੜੇ ਉੱਥੇ ਪੁੱਛਾਂਗੇ ਨਾ ਕਿ ਅੱਗੇ ਕੇਸ ਨੂੰ ਕਿਸ ਤਰ੍ਹਾਂ ਚਲਾਉਣਾ ਹੈ। ਇਹ ਜਿਹੜਾ ਮੁਲਾਕਾਤ ਵਾਲਾ ਮਾਮਲਾ ਹੈ, ਕੀ ਸਮਝਦੇ ਹੋ ਮੁਲਾਕਾਤ ਹੋਣੀ ਨਹੀਂ? ਇੱਕ ਕੈਦੀ ਦਾ, ਮੈਂ ਪਾਕਿਸਤਾਨ ਤਹਿਰੀਕ ਇਨਸਾਫ ਦਾ ਇਹ ਮੌਕਫ ਹੈ ਨਾ ਕਿ ਜੀ ਕੈਦੀ ਹੈ, ਉਹਦਾ ਹੱਕ ਹੈ ਉਹਦੇ ਵਕਲਾਤ ਦੀ ਮੁਲਾਕਾਤ ਕਰਾਈ ਜਾਏ, ਉਹਦੇ ਫੈਮਿਲੀ ਦੀ ਮੁਲਾਕਾਤ ਕਰਾਈ ਜਾਏ, ਤੇ ਕੀ ਸਮਝਦੇ ਹੋ ਮੁਲਾਕਾਤ ਹੋ ਨਹੀਂ ਜਾਣੀ ਚਾਹੀਦੀ ਹੁਣ? ਦੇਖੋ, ਗੱਲ ਹੈ ਕਿ ਅੱਜ 3 ਵਕਾਲਤਨਾਮਿਆਂ ਤੇ ਦਸਤਖਤ ਕੀਤੇ ਨੇ ਇਮਰਾਨ ਹੋਰਾਂ, ਔਰ ਇਹੋ ਜਿਹੀ ਚੀਜ਼ਾਂ ਤੇ ਹੋ ਰਹੀਆਂ ਨੇ। ਇਹਦੇ 'ਚ ਇੱਕ ਬੁਨਿਆਦੀ ਚੀਜ਼ ਸਮਝਣੀ ਪੈਗੀ, ਠੀਕ, ਉਹ ਹੈ ਕਿ ਇੱਕ ਤੁਸੀਂ ਆਪ ਹੀ ਆਪਣੇ ਬ੍ਰੇਕ ਤੋਂ ਬਾਅਦ ਜਿਹੜਾ ਇੰਟਰੋ ਦਿੱਤਾ ਉਹਦੇ 'ਚ ਤੁਸੀਂ ਐਕਸ ਦੀ ਗੱਲ ਕੀਤੀ, ਅਕਾਊਂਟ ਦੀ, ਉਹਦੇ ਤੋਂ ਕੈਸੀ ਗੱਲ ਪਾਕਿਸਤਾਨ ਦੇ ਬਾਰੇ 'ਚ, ਉਹਦੇ ਤੋਂ ਕੈਸੀ ਗੱਲ ਮੁਲਕ ਦੇ ਇਦਾਰਿਆਂ ਦੇ ਬਾਰੇ 'ਚ ਕੀਤੀ ਗਈ, ਇੱਕ ਚੀਜ਼ ਹੈ। ਦੂਸਰੀ ਚੀਜ਼ ਤੁਸੀਂ ਦੇਖੀ ਹੋਏਗੀ ਕਿ ਜਦੋਂ ਇਹ ਕਹਿ ਦਿੱਤਾ ਗਿਆ ਕਿ ਮਹਾਤਮਾ ਦਾ ਕੋਈ ਸਿਆਸੀ ਬਿਆਨ ਜਾਂ ਇਹੋ ਜਿਹਾ ਕੋਈ ਬਿਆਨ ਜਿਹੜਾ ਮੁਲਕ ਦੇ ਵਿੱਚ ਜਜ਼ਬਾਤ ਉਭਾਰੇ ਜਾਂ ਉਹਨੂੰ ਮੁਲਕ ਦੇ ਮਾਮਲਾਤ ਦੇ ਵਿੱਚ ਉਹ ਬਿਹਤਰੀ ਦਾ ਬਾਇਸ ਨਾ ਬਣ ਰਿਹਾ ਹੋਵੇ, ਤੇ ਉਹਦੀ ਗੁੰਜਾਇਸ਼ ਨਹੀਂ ਹੈ। ਉਹਨਾਂ ਦੀ ਭੈਣ ਦੀ ਮੁਲਾਕਾਤ ਕਰਾਈ ਗਈ ਔਰ ਤੁਸੀਂ ਦੇਖ ਲਿਆ ਕਿ ਉਸ ਤੋਂ ਬਾਅਦ ਫਿਰ ਉਹਨਾਂ ਨੇ ਸਿਆਸੀ ਗੱਲ ਔਰ ਇੱਧਰ ਉੱਧਰ ਦੀ ਗੱਲ, ਮੈਂ ਉਸ ਪਾਸੇ ਨਹੀਂ ਜਾਂਦਾ, ਤੁਹਾਨੂੰ ਵੀ ਪਤਾ ਹੈ। ਲਿਹਾਜ਼ਾ ਇਹ ਕਿਵੇਂ ਮੁਮਕਿਨ ਹੈ ਜੀ ਕਿ ਅਗਰ ਇੱਕ ਮੁਜਰਮ ਹੈ, ਚਲੋ ਮਤਲਬ ਹੈ ਹਾਲੇ ਤੱਕ ਤੇ ਕਾਗਜ਼ਾਂ 'ਚ ਮੁਜਰਮ ਹੀ ਨਹੀਂ, ਤਜ਼ਈ ਜੇਲ੍ਹ 'ਚ ਨਾ, ਲਿਹਾਜ਼ਾ ਇੱਕ ਮੁਜਰਮ ਹੈ ਔਰ ਮੁਜਰਮ ਦੇ ਜਿਹੜੇ ਮਿਲ ਕੇ ਆਣ ਔਰ ਉਹ ਜੋ ਬਿਆਨ ਦੇ ਦੇਣ, ਉਹਦੇ ਤੇ ਫਿਰ ਪੂਰੀ ਕੌਮ ਔਰ ਬੈਰੂਨੇ ਮੁਲਕ ਔਰ ਫਿਰ ਸੋਸ਼ਲ ਮੀਡੀਅਮ ਔਰ ਉਹਦੇ ਤੇ ਅੰਨੀ ਪਾ ਦਿੱਤੀ ਜਾਵੇ, ਇਹ ਵੀ ਕਿਸੇ ਮੁਜਰਮ ਦਾ ਹੱਕ ਨਹੀਂ ਹੈ, ਇਸਤਹਿਕਾਕ ਨਹੀਂ ਹੈ। ਤੁਸੀਂ ਬਾਹਰ ਦੇ ਮੁਲਕਾਂ 'ਚ ਕਿੰਨਾ ਕੁ ਦੇਖਿਆ ਜੀ ਕਿ ਕਿਸੇ ਮੁਜਰਮ ਦੇ ਜਿਹੜੇ ਨੇ ਫੱਟੇ ਲੱਗ ਰਹੇ ਹੋਣ ਤੇ ਬ੍ਰੇਕਿੰਗ ਨਿਊਜ਼ਾਂ ਲੱਗ ਰਹੀਆਂ ਹੋਣ ਔਰ ਉਹਦੇ ਆਪਣੇ ਮੁਲਕ ਦੇ ਖਿਲਾਫ ਜਾ ਰਹੀਆਂ ਹੋਣ, ਉਹਨਾਂ ਦੇ ਇਦਾਰਿਆਂ ਦੇ ਖਿਲਾਫ ਜਾ ਰਹੀਆਂ ਹੋਣ। ਲਿਹਾਜ਼ਾ ਟੈਕਨੀਕਲੀ ਇਸ਼ੂ ਤੇ ਹੈ ਕਿ ਇੱਕ ਮੁਜਰਮ ਹੈ, ਮੁਜਰਮ ਨੂੰ ਅਸੀਂ ਇੰਜ ਪੇਸ਼ ਕਰਨੇ ਆ ਜਿਵੇਂ ਅਸੀਂ ਜਦੋਂ ਦਹਿਸ਼ਤਗਰਦੀ ਦਾ ਕੋਈ ਵਾਕਿਆ ਹੁੰਦਾ ਨਾ ਤੇ ਅਸੀਂ ਲਿਖ ਦਿੰਦੇ ਆ ਕਿ ਜੀ ਉਹਨਾਂ ਨੇ ਜ਼ਿੰਮੇਦਾਰੀ ਕਬੂਲ ਕਰ ਲਈ। ਉਹ ਭਾਈ ਜ਼ਿੰਮੇਦਾਰੀ ਨਹੀਂ ਹੈ, ਇਤਰਾਫ ਹੈ, ਜੁਰਮ ਹੈ। ਉਹ ਕੋਈ ਦਹਿਸ਼ਤਗਰਦ ਫੜਿਆ ਜਾਂਦਾ ਹੈ। ਇਸ ਤਰ੍ਹਾਂ ਹੀ ਮੈਂ ਇਸ ਟਰਮੀਨੋਲੋਜੀ ਨੂੰ ਇੱਧਰ ਲੈ ਕੇ ਆਵਾਂਗਾ ਕਿ ਇੱਕ ਮੁਜਰਮ ਹੈ, ਉਹ ਫਿਰ ਵੀ ਅੱਗਾ ਲਵਾਉਣ ਦੇ ਚੱਕਰਾਂ 'ਚ ਹੋਵੇ, ਉਹ ਫਿਰ ਵੀ ਇੰਟਰਨੈਸ਼ਨਲ ਲੈਵਲ ਤੇ ਪਾਕਿਸਤਾਨ ਦੇ ਹਵਾਲੇ ਨਾਲ ਜਗ ਹਸਾਈ ਦਾ ਬਾਇਸ ਬਣੇ, ਤੇ ਇਹ ਇਸ਼ੂਜ਼ ਤੇ ਹੈ ਨੇ। ਬਾਕੀ ਅਦਾਲਤੀ ਮਾਮਲਾਤ ਨੇ, ਤੋਹੀਨੇ ਅਦਾਲਤ ਵੀ ਅਗਰ ਹੁੰਦੀ ਹੈ ਤੇ ਅਦਾਲਤਾਂ ਦਾ ਹੀ ਮੂੰਹ ਜਿਹੜਾ ਬੂਹਾ ਖੜਕਾਣਾ ਪਏਗਾ ਔਰ ਅਦਾਲਤਾਂ ਯਕੀਨਨ ਇਨਸਾਫ ਕਰਨਗੀਆਂ। ਆਖਿਰ ਮੈਂ ਚਾਹਾਂਗਾ ਫੈਜ਼ ਸਾਹਿਬ, ਇੱਕ ਹੋਰ ਮਾਮਲਾ ਵੀ ਹੈ, ਗੁਲ ਪਲਾਜ਼ੇ ਵਾਲਾ ਇਸ਼ੂ ਹੋਇਆ ਕਰਾਚੀ ਦੇ ਵਿੱਚ, ਕੀ ਸਮਝਦੇ ਹੋ ਇਹ ਕਿਸ ਦੀ ਨਾਅਹਿਲੀ ਹੈ? ਸਾਡੇ ਜਿਹੜੇ ਮੁਲਕ ਵਿੱਚ ਠੀਕ ਹੈ ਰਿਸੋਰਸਿਸ ਨਹੀਂ, ਦੂਜੇ ਮਾਮਲਾਤ ਬਹੁਤ ਸਾਰੇ ਨੇ, ਬਹੁਤ ਮਤਲਬ ਇਹਦੇ ਉੱਤੇ ਤਾਂ ਪੂਰੀ ਇੱਕ ਡਿਬੇਟ ਹੈ ਨਾ, ਬਟ ਅਗਰ ਮੈਂ ਤੁਹਾਡੇ ਕੋਲ ਪੁੱਛਾਂ ਕਿ ਇੱਕ
ਪਾਰਟੀ ਜਿਹੜੀ ਇੰਨੇ ਅਰਸੇ ਤੋਂ ਉੱਥੇ ਹਕੂਮਤ ਵਿੱਚ ਹੈ, ਉਸ ਸ਼ਹਿਰ ਦੇ ਆਪਣੇ ਬਹੁਤ ਸਾਰੇ ਮਸਾਇਲ ਵੀ ਹਨ। ਇਹ ਜਿਹੜਾ ਮਾਮਲਾ ਹੋਇਆ ਇਹਦਾ ਜ਼ਿੰਮੇਦਾਰ ਕੌਣ ਸੀ? ਆਖਿਰ ਇਹਦੀ ਜ਼ਿੰਮੇਦਾਰੀ ਕਿਸ ਤੇ ਹੋਣੀ ਚਾਹੀਦੀ? ਮੈਂ ਸਮਝਣਾ ਜੀ ਅਗਰ ਕੈਟਾਗੋਰੀਕਲੀ ਗੱਲ ਕੀਤੀ ਜਾਵੇ ਤੇ ਯਕੀਨਨ ਹਮੇਸ਼ਾ ਹਰ ਚੀਜ਼ ਹਕੂਮਤ ਵਕਤੀ ਪੈਂਦੀ ਹੈ, ਉਹੀ ਜ਼ਿੰਮੇਦਾਰ ਹੁੰਦੀ ਹੈ, ਇੰਤਜ਼ਾਮੀਆ ਜ਼ਿੰਮੇਦਾਰ ਹੁੰਦੀ ਹੈ, ਉੱਥੋਂ ਦੇ ਮੇਅਰ ਜ਼ਿੰਮੇਦਾਰ ਨੇ। ਔਰ ਤੁਸੀਂ ਉਹ ਦੇਖ ਵੀ ਲਿਆ ਕਿ ਨਾਸਿਰ ਹੁਸੈਨ ਸ਼ਾਹ ਹੋਰੀ ਔਰ ਮੁਰਤਜ਼ਾ ਵਹਾਬ ਜਿਹੜੇ ਨੇ ਉਹਨਾਂ ਦੇ ਵਿੱਚ ਵੀ ਆਪਸ ਵਿੱਚ ਠਣ ਗਈ ਹੈ, ਇਖਤਲਾਫੀ ਨੋਟ ਆ ਗਿਆ ਕਿ ਵਜ਼ੀਰ ਆਲਾ ਨੂੰ ਜਿਹੜੀ ਰਿਪੋਰਟ ਭੇਜੀ ਗਈ ਉਹ 2.5 ਸਾਲਾਂ ਦੀ ਜਾਂ 2 ਸਾਲਾਂ 'ਚ ਕਿਉਂ ਨਹੀਂ ਪਹੁੰਚੀ, ਹੁਣ ਪਹੁੰਚੀ ਹੈ। ਮੈਂ ਉਸ ਪਾਸੇ ਚਲਾ ਜਾਣਾ। ਮੈਂ ਸਮਝਦਾ ਕਿ ਬਹਿਸੀਅਤ ਤੇ ਮਜਮੂਈ ਅਸੀਂ ਅਗਰ ਇਹਨੂੰ ਦੇਖ ਲਈਏ ਨਾ, ਔਰ ਅਗਰ ਇਹ ਅਸੀਂ ਗੁੱਥੀ ਸੁਲਝਾ ਲਈਏ ਤੇ ਮੇਰਾ ਖਿਆਲ ਹੈ ਕਈ ਮਸਲੇ ਹੱਲ ਹੋ ਜਾਣਗੇ। ਬਹਿਸੀਅਤ ਤੇ ਮਜਮੂਈ ਇੰਤਜ਼ਾਮੀਆ ਦਾ ਕੰਮ ਸੀ ਕਿ ਅਗਰ ਇੰਨੀਆਂ ਦੁਕਾਨਾਂ ਹੋਣੀਆਂ ਚਾਹੀਦੀਆਂ ਨੇ ਤੇ ਵੱਧ ਕਿਵੇਂ ਬਣ ਗਈਆਂ, ਕੋਈ ਨਾ ਕੋਈ ਤੇ ਵਿੱਚ ਮਿਲਿਆ ਹੈ। ਫਿਰ ਉਹਦੇ ਨਾਲ ਅਗਰ ਉਹਦੇ ਰਸਤੇ ਉਹ ਮਸਦੂਦ ਕਰਤੇ ਜਾਣ, ਬੰਦ ਕਰਤੇ ਜਾਣ, ਲੰਘਣ ਵਾਲਾ ਜਿਹੜਾ ਲੰਘਾ ਹੈ ਉਹਨੂੰ ਤੰਗ ਕਰਤਾ ਜਾਵੇ ਤੇ ਕਿਆ ਉਹ ਸਾਰੇ ਅੰਨੇ ਸਨ? ਉਸ ਸ਼ਹਿਰ ਦੇ ਜਿੰਨੇ ਵੀ ਮਿਊਨਿਸਪਲ ਵਾਲੇ ਸਨ ਜਾਂ ਜਿੰਨੇ ਵੀ ਅਰਬਾਬੇ ਇਖਤਿਆਰ ਸਨ, ਉਹਨਾਂ ਨੂੰ ਪਤਾ ਹੋਣਾ ਚਾਹੀਦਾ ਹੈ। ਅੱਜ ਵੀ ਮੈਂ ਸੁਣ ਰਿਹਾ ਸਾਂ ਸ਼ਰਮੀਲਾ ਫਾਰੂਕੀ ਹੋਰਾਂ ਨੂੰ ਕਿ ਮੈਂ 2 ਮਹੀਨੇ ਪਹਿਲੇ ਉੱਥੇ ਗਈ ਸਾਂ ਤੇ ਮੈਂ ਉੱਥੋਂ ਸ਼ਾਪਿੰਗ ਕੀਤੀ ਤੇ ਮੈਂ ਹਰ 2 ਮਹੀਨੇ ਬਾਅਦ ਜਾਣੀ ਆ। ਸਾਰੇ ਕਰਾਚੀ ਜਾਂਦੇ ਨੇ, ਮੈਂ ਆਪ ਜਦੋਂ ਕਰਾਚੀ ਜਾਵਾਂ ਮੈਂ ਜ਼ਰੂਰ ਜਾਣਾ ਐਸੀ ਜਗ੍ਹਾ ਤੇ। ਲਿਹਾਜ਼ਾ ਗੱਲ ਹੈ ਵੇ, ਕਿਆ ਉਹਨਾਂ ਨੂੰ ਨਜ਼ਰ ਨਹੀਂ ਆਇਆ ਕਿ ਇਹਦਾ ਰਸਤਾ ਕਿੰਨਾ ਹੋਣਾ ਚਾਹੀਦਾ ਹੈ? ਉਹਨਾਂ ਨੂੰ ਨਜ਼ਰ ਨਹੀਂ ਆਇਆ ਕਿ ਐਮਰਜੈਂਸੀ ਐਗਜ਼ਿਟ ਜਿਹੜਾ ਹੈ ਉਹਦੇ ਕਿੰਨੇ ਕੁ ਰਸਤੇ ਖੁੱਲੇ ਨੇ? ਇਹ ਇੱਕ ਚੀਜ਼। ਦੂਸਰੀ ਚੀਜ਼, ਕਿਆ ਉੱਥੋਂ ਦੇ ਦੁਕਾਨਦਾਰਾਂ ਨੂੰ ਨਹੀਂ ਸੀ ਪਤਾ ਜਾਂ ਪਲਾਜ਼ੇ ਦੇ ਮਾਲਕਾਨ ਜਾਂ ਜਿਹੜੇ ਮੁੰਤਜ਼ਮੀਨ ਸਨ ਉਹਨਾਂ ਨੂੰ ਨਹੀਂ ਸੀ ਪਤਾ ਕਿ ਅਸੀਂ ਰਸਤੇ ਜਿਹੜੇ ਨੇ ਉਹ ਖੁੱਲੇ ਜਿੰਨੇ ਹੋਣੇ ਚਾਹੀਦੇ ਸਨ ਕਾਨੂੰਨੀ ਤੌਰ ਤੇ ਉਹ ਨਹੀਂ ਹੈਗੇ, ਔਰ ਇੱਥੇ ਕੋਈ ਵੀ ਮਸਲਾ ਬਣ ਸਕਦਾ ਹੈ। ਲਿਹਾਜ਼ਾ ਮੈਂ ਸਮਝਦਾ ਵਾਂ ਕਿ ਤਾਜਰ, ਭਾਵੇਂ ਤਾਜਰਾਂ ਦਾ ਬੜਾ ਹੁੰਦਾ ਜੀ ਇhtਜਾਜ ਕਰਨਗੇ ਤੇ ਫਲਾਂ ਜਾ ਹੋ ਜਾਏਗਾ, ਜਿਹੜੇ ਤਾਜਰ ਇਨਵਾਲਵ ਨੇ ਉਹ ਜ਼ਿੰਮੇਦਾਰ ਨੇ, ਜਿਨ੍ਹਾਂ ਨੂੰ ਪਤਾ ਸੀ ਅੱਖਾਂ ਉਹਨਾਂ ਨੂੰ ਵੀ ਖੁੱਲੀਆਂ ਰੱਖਣੀਆਂ ਚਾਹੀਦੀਆਂ ਸੀ, ਔਰ ਨਾਲ ਜਿਹੜੇ ਸ਼ਹਿਰੀ ਇੰਤਜ਼ਾਮੀਆ ਦੇ ਲੋਕ ਨੇ ਯਕੀਨਨ ਉਹ ਜ਼ਿੰਮੇਦਾਰ ਨੇ। ਔਰ ਇਹਨਾਂ ਨੂੰ ਅਗਰ ਸਜ਼ਾ ਨਾ ਮਿਲੀ ਤੇ ਫਿਰ ਕਿਸੇ ਹੋਰ ਹਾਦਸੇ ਦਾ ਖੁਦਾ ਨਾ ਖਾਸਾ ਇੰਤਜ਼ਾਰ ਕਰਨਾ ਪਏਗਾ। बहुत बहुत शुक्रिया जवाद फैज साहब, तुसी प्रोग्राम में शिरकत की थी। नाजरीन, अज के प्रोग्राम तो इतना ही। इंशाअल्लाह अगले प्रोग्राम में जरूर मुलाकात होएगी। पाकिस्तान जिंदाबाद। अल्लाह हाफिज़।